एक पासे भारत का प्रधानमंत्री नरेंद्र मोदी आए दिन हिंदू मुसलमान करदा है, शमशान ते कब्रस्तान की गल करूगा, कदे किसी होर तरीके नाल भी उन्हां दा कपड़े लीड़ियां तो पता लग जांदा हुंदा। हर वेले हिंदू मुसलमान करन वाला बंदा बीते दिनां दे विच जदों वोटां दा दौर चलिया उदों बिल्कुल नंगा चिट्टा झूठ बोली जांदा सी भी जे मैं आपदी जिंदगी च कदे हिंदू मुसलमान करदा दिखा मैं तो उदों ही आपदी सियासत छड्ड देवांगा, मैं तो इहो जिहा बंदा ही नहीं। इस मुल्क दे हाकम आ जिहड़े ਉਹ ਚਾਣਕਿਆ ਦੇ ਚੇਲੇ ਨੇ, ਉਹ ਤਾਂ ਉਸ ਨੂੰ ਭਗਵਾਨ ਮੰਨਦੇ ਆ ਕ੍ਰਿਸ਼ਨ ਨੂੰ, ਜਿਹਦਾ ਸਾਰਾ ਮੂੰਹ ਸਿਰ ਦਹੀਂ ਨਾਲ ਲਿਬੜਿਆ ਹੁੰਦਾ ਤੇ ਉਹ ਕਹਿੰਦਾ ਜੀ ਮੱਖਣ ਦਾ ਜਦੋਂ ਲਿਬੜਿਆ ਹੁੰਦਾ ਤੇ ਫਿਰ ਵੀ ਕਹਿੰਦਾ ਮਈਆ ਮੋਰੀ ਮੈਂ ਨਹੀਂ ਉਹ ਮਾਖਣ ਖਾਇਓ। तो जिस तरीके का उन्होंने इष्ट वा, जिस तरीके के उन्होंने ग्रंथ ने जिहड़े ठगी हेरा फेरी 400 BC नूं नीति मनते हैं, तो उन्हां लई ये गल कदे हो ही नहीं सकती। अपनी कौम का सुभाव होर आ, बहुत माड़ा जी, हालात बड़े भैड़े ने, सियासत वरतनी चाहिए आ, नीतियां वरतनियां चाहिए। वो सारा कुछ जिहड़ा कुछ हिंदूइज्म नूं अपनाए हुए लोग करते हैं, सियासी लोग ਉਹ ਜਿਵੇਂ ਮੱਤਾਂ ਜਿਹੀਆਂ ਦੇ ਰਹੇ ਆ ਸਾਡੇ ਆਗੂ ਕਿ ਤੁਸੀਂ ਹੁਣ ਆਹ ਕੁਝ ਕਰਿਆ, ਯਾਨੀ ਕਿ ਸਿੱਖ ਸਿਧਾਂਤ, ਸਿੱਖ ਆਦਰਸ਼, ਸਿੱਖ ਫਲਸਫੇ ਨੂੰ ਤਿਆਗ ਦਿਓ ਤੇ ਤੁਸੀਂ ਜੀ ਦੁਨੀਆ ਦੇ ਨਾਲ ਚੱਲੋ। ਪੰਜਾਬ ਦੇ ਵਿੱਚ ਬੀਜੇਪੀ ਚਾਹੁੰਦੀ ਆ ਕਿ ਅਸੀਂ ਹਿੰਦੂ ਸਿੱਖ ਵਿਵਾਦ ਜਾਂ ਕੋਈ ਹੋਰ ਇੱਥੇ ਦੰਗੇ ਦੁੰਗੇ ਹੋਣ। ਆ ਜਿਹੜਾ ਰਵਨੀਤ ਬਿੱਟੂ ਆ, ਇਹਦੀ ਕੀ ਖਾਸੀਅਤ ਆ, ਇਹਨੇ ਕੀ ਇਹੋ ਜਿਹਾ ਕੀਤਾ ਵੀ ਇਹਨੂੰ ਜਿਹੜਾ ਐਡਾ ਨਵਾਜਿਆ ਜਾ ਰਿਹਾ, ਰਾਜ ਮੰਤਰੀ ਬਣਾਇਆ ਜਾ ਰਿਹਾ, ਉਹ ਸਭ ਨੂੰ ਪਤਾ ਹੀ ਹੈ। ਭੜਕਾਉਣ ਲਈ, ਉਲਝਾਉਣ ਲਈ, ਮਰਵਾਉਣ ਲਈ ਦਿੱਲੀ ਨੇ ਇਹ ਚੁਣਿਆ। ਇਹ ਭਾਜਪਾ ਦਾ ਖਾਲਿਸਤਾਨ ਵਿਰੋਧੀ ਨਵਾਂ ਚਿਹਰਾ ਵਾ, ਜਿਹੜਾ ਆਪਦੇ ਦਾਦੇ ਵਾਂਗੂ, ਨਿੰਦਰਜੀਤ ਬਿੱਟੇ ਵਾਂਗੂ ਤੇ ਲਕਸ਼ਮੀਕਾਂਤਾ ਚਾਵਲਾ ਵਾਂਗੂ ਜਿਹੜੀ ਉਹ ਸੋਚ ਆ ਉਹਨੂੰ ਪ੍ਰਚਾਰੋ। ਹਾਲਾਤ ਇਹ ਬਣਾਉਣ ਦਾ ਯਤਨ ਆ ਕਿ ਪੰਜਾਬ ਦੇ ਵਿੱਚ ਕੌਮ ਪ੍ਰਸਤ ਸਿੱਖਾਂ ਨੂੰ ਸਾਰੇ ਦੇ ਸਾਰੇ ਹੋਰ ਲੋਕਾਂ ਨਾਲ ਲੜਾਇਆ ਜਾਵੇ, ਪੜ੍ਹਾਇਆ ਜਾਵੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਵਤਾਰ ਸਿੰਘ ਖੰਡਾ, ਜਿਨ੍ਹਾਂ ਨੂੰ ਭਾਰਤੀ ਹਕੂਮਤ ਨੇ ਇੰਗਲੈਂਡ ਦੇ ਵਿੱਚ ਕਤਲ ਕਰਵਾ ਦਿੱਤਾ ਸੀ, ਉਹਨਾਂ ਦਾ ਸ਼ਹੀਦੀ ਦਿਹਾੜਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ 15 ਜੂਨ ਨੂੰ ਮਨਾਇਆ ਜਾਣਾ। ਤੇ ਕੱਲ ਜਾਣੀ ਕਿ 12 ਤਰੀਕ ਆ, 12 ਜੂਨ ਆ, ਤੇ ਕੱਲ ਨੂੰ ਵੀ ਇਸੇ ਤਰੀਕੇ ਨਾਲ ਸ਼ਹੀਦੀ ਦਿਹਾੜਾ ਭਾਈ ਰਿਸ਼ਪਾਲ ਸਿੰਘ ਸਦੜਾ ਉਹਨਾਂ ਦਾ ਮਨਾਇਆ ਜਾਣਾ। ਉਪਰੰਤ 18 ਤਰੀਕ ਨੂੰ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਜਿਨ੍ਹਾਂ ਨੂੰ ਇੰਡੀਅਨ ਸਟੇਟ ਨੇ ਕੈਨੇਡਾ 'ਚ ਕਤਲ ਕਰਵਾਇਆ, ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ। ਜਦੋਂ ਅਸੀਂ ਇਹ ਖਬਰ ਜਾਂ ਇਹ ਗੱਲ ਸੰਗਤ ਨਾਲ ਸਾਂਝੀ ਕਰਦੇ ਹਾਂ, ਉਸ ਮੌਕੇ ਇੱਕ ਵਿਚਾਰ ਦਿਮਾਗ ਵਿੱਚ ਜ਼ਰੂਰ ਆਉਂਦਾ ਕਿ ਬੀਤੇ ਦੌਰ ਵਿੱਚ ਜਦੋਂ ਅਸੀਂ ਸ਼ਹੀਦੀ ਦਿਹਾੜੇ ਮਨਾਉਂਦੇ ਸੀ ਤਾਂ ਕੌਮ ਦੇ ਜਿਹੜੇ ਆਜ਼ਾਦੀ ਦਾ ਸੰਘਰਸ਼ ਸੀ ਹੋਰ ਬਲ ਪੜਦਾ ਸੀ। ਜਦੋਂ ਖਾੜਕੂ ਲਹਿਰ ਦੇ ਦਿਨਾਂ ਵਿੱਚ ਕਿਸੇ ਸ਼ਹੀਦ ਸਿੰਘ ਦੇ ਸ਼ਹੀਦੀ ਦਿਹਾੜੇ ਉੱਤੇ ਸਿੱਖ ਨੌਜਵਾਨ ਪਹੁੰਚਦੇ ਸੀ ਜਾਂ ਉਹਨਾਂ ਨੂੰ ਪਹੁੰਚਣ ਤੋਂ ਸਟੇਟ ਰੋਕਦੀ ਸੀ, ਤਾਂ ਉਹਦੇ ਵਿੱਚੋਂ ਇੱਕ ਰੋਹ ਪ੍ਰਗਟ ਹੁੰਦਾ ਸੀ ਤੇ ਖਾਲਿਸਤਾਨੀ ਖਾੜਕੂ ਸੰਘਰਸ਼ ਨੂੰ ਹੋਰ ਬਲ ਮਿਲਦਾ ਸੀ, ਹੋਰ ਨੌਜਵਾਨ ਮੈਦਾਨ ਵਿੱਚ ਕੁੱਦਦੇ ਸੀ। ਪਰ ਕੀ ਅੱਜ ਜਿਹੜਾ ਕੁਝ ਵਾਪਰ ਰਿਹਾ ਉਹਦੇ ਨਾਲ ਸੰਘਰਸ਼ ਨੂੰ ਉਵੇਂ ਦਾ ਬਲ ਮਿਲ ਰਿਹਾ ਜਿਹੋ ਜਿਹਾ ਮਿਲਣਾ ਚਾਹੀਦਾ? ਇਹਦੇ ਉੱਤੇ ਸਾਡਾ ਸਾਰਿਆਂ ਦਾ ਧਿਆਨ ਹੋਣਾ ਚਾਹੀਦਾ। ਮੈਂ ਪਹਿਲਾਂ ਵੀ ਇਹ ਕਈ ਵਾਰ ਇਸ ਪ੍ਰੋਗਰਾਮ ਦੇ ਵਿੱਚ ਸੰਗਤ ਨਾਲ ਵਿਚਾਰ ਸਾਂਝੇ ਕੀਤੇ ਹੈ ਕਿ ਜਦੋਂ ਭਾਈ ਜੁਗਰਾਜ ਸਿੰਘ ਤੂਫਾਨ ਦਾ ਸ਼ਹੀਦੀ ਦਿਹਾੜਾ ਸੀ ਤਾਂ ਉਸ ਮੌਕੇ ਸਟੇਟ ਨੇ ਇੰਡੀਅਨ ਖਾਕੀ ਵਰਦੀ ਨੇ ਚੱਪੇ ਚੱਪੇ ਉੱਤੇ ਪਹਿਰੇ ਲਾਤੇ ਤੇ ਹਰ ਥਾਂ ਦੇ ਉੱਤੇ ਲੋਕਾਂ ਨੂੰ ਧਮਕੀ ਦਿੱਤੀ ਗਈ ਕਿ ਗੋਲੀਆਂ ਚੱਲਣਗੀਆਂ, ਕਤਲ ਕਰ ਦਿੱਤੇ ਜਾਵੋਗੇ। ਪਰ ਲੋਕ ਸੰਗਤ ਉੱਥੇ 5-7 ਲੱਖ ਤੋਂ ਵੀ ਵੱਧ ਗਿਣਤੀ 'ਚ ਪਹੁੰਚੇ ਤੇ ਉਹਦੇ ਕਰਕੇ ਪਾਰਲੀਮੈਂਟ ਤੱਕ ਰੌਲਾ ਪਿਆ। ਤੇ ਉਹ ਜਿਹੜੀ ਫਿਲਮ ਬਣੀ ਹੋਈ ਆ ਜਥੇਦਾਰ
ਜਗਰਾਜ ਸਿੰਘ ਤੂਫਾਨ ਉੱਤੇ, ਉਹਦੇ ਵਿੱਚ ਇਹ ਨੁਕਤਾ ਫਿਲਮ ਦੇ ਸ਼ੁਰੂ ਵਿੱਚ ਹੀ ਉਭਾਰਿਆ ਜਾਂਦਾ ਕਿ ਅਸਲ ਵਿੱਚ ਤਾਂ ਪੰਜਾਬ ਦੇ ਫਿਰ ਜਿਹੜੇ ਪ੍ਰਤੀਨਿਧ ਨੇ ਇਹ ਨੌਜਵਾਨ ਨੇ ਜਿਨ੍ਹਾਂ ਦੇ ਭੋਗਾਂ ਦੇ ਉੱਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰਦੀਆਂ ਨੇ, ਤੇ ਅਸੀਂ ਜਿਹੜੇ ਮੈਂਬਰ ਪਾਰਲੀਮੈਂਟ ਆ ਪੰਜਾਬ ਦੇ, ਅਸੀਂ ਤਾਂ ਜੈਡ ਸਿਕਿਉਰਟੀਆਂ ਵਿੱਚ ਵੀ ਪੰਜਾਬ 'ਚ ਜਾਣ ਤੋਂ ਡਰਦੇ ਹਾਂ। ਸੋ ਉਸ ਮੌਕੇ ਅਸੀਂ ਇਹ ਆਮ ਸਮਝਦੇ ਹੁੰਦੇ ਸੀ, ਔਰ ਇਹ ਸੱਚੀ ਗੱਲ ਸੀ ਕਿ ਜਦੋਂ ਕਿਸੇ ਸਿੰਘ ਦਾ ਸ਼ਹੀਦੀ ਦਿਹਾੜਾ ਹੁੰਦਾ ਸੀ, ਉੱਥੇ ਇੱਕ ਦਾ ਭੋਗ ਪੈਣਾ, ਇੱਕ ਦਾ ਸ਼ਹੀਦੀ ਦਿਹਾੜਾ ਮਨਾਉਣਾ, ਤੇ ਸਾਨੂੰ ਉੱਥੇ ਕੌਮ ਲਈ ਲੜਨ ਮਰਨ ਵਾਲੇ ਹੋਰ ਸੈਂਕੜੇ ਨੌਜਵਾਨ, ਇਹੋ ਜਿਹਾ ਵਕਤ ਵੀ ਆਇਆ ਜਦੋਂ ਖਾੜਕੂ ਜਥੇਬੰਦੀਆਂ ਦੇ ਜਰਨੈਲਾਂ ਨੇ ਹੇਠਾਂ ਤੱਕ ਸੁਨੇਹਾ ਲਾਇਆ ਕਿ ਸਾਰਿਆਂ ਨੂੰ ਅੰਡਰਗਰਾਊਂਡ ਹੋਣ ਦਾ ਜਾਂ ਭਗੌੜੇ ਹੋਣ ਦਾ ਨਹੀਂ ਹੈ, ਤੇ ਤੁਸੀਂ ਹੋਰ ਤਰੀਕੇ ਨਾਲ ਵੀ ਸੇਵਾ ਕਰ ਸਕਦੇ। ਸੋ ਇੱਕ ਦੌਰ ਤਾਂ ਅਸੀਂ ਉਹ ਦੇਖਿਆ। ਹੁਣ ਅੱਜ ਦੇ ਸਮੇਂ ਦੇ ਵਿੱਚ ਜਦੋਂ ਆਪਾਂ ਦੇਖ ਰਹੇ ਹਾਂ ਕਿ ਜਥੇਦਾਰ ਨਿੱਜਰ ਦਾ ਕਤਲ ਹੋਇਆ, ਜਥੇਦਾਰ ਖੰਡੇ ਦਾ ਕਤਲ ਹੋਇਆ, ਜਥੇਦਾਰ ਪੰਜਵੜ ਦਾ ਕਤਲ ਹੋਇਆ, ਤੇ ਐਵੇਂ ਹੀ ਬਹੁਤ ਸਾਰੇ ਹੋਰ ਕਤਲ ਜਿਹੜੇ ਨੇ ਇਸ ਦੌਰ ਵਿੱਚ ਇੰਡੀਅਨ ਸਟੇਟ ਨੇ ਕੀਤੇ ਹੈ। ਤੇ ਭਾਈ ਗੁਰਪਤਵੰਤ ਸਿੰਘ ਪੰਨੂ ਐਡਵੋਕੇਟ ਸਾਹਿਬ ਦਾ ਕਤਲ ਜਿਹੜਾ ਸੀ ਉਹ ਕਰਨ ਦੀ ਪਲਾਨ ਜਦੋਂ ਬੇਨਕਾਬ ਹੋਈ ਹੈ ਤਾਂ ਸਾਰੀ ਗੱਲ ਸੰਗਤ ਦੇ ਸਾਹਮਣੇ, ਦੁਨੀਆ ਦੇ ਸਾਹਮਣੇ ਆਈ ਆ। ਹਾਲਾਂਕਿ ਜਿੱਦਣ ਜਥੇਦਾਰ ਨਿੱਜਰ ਦਾ ਕਤਲ ਹੋਇਆ ਉਸੇ ਵੇਲੇ ਤੋਂ ਹੀ ਸਿੱਖ ਜਗਤ ਨੇ ਇਹ ਗੱਲ ਐਲਾਨੀਆ ਤੌਰ ਤੇ ਆਖੀ ਕਿ ਇੰਡੀਅਨ ਸਟੇਟ ਦਾ ਕੰਮ ਆ, ਪਰ ਇਹ ਗੱਲ ਅਮਰੀਕਾ, ਕੈਨੇਡਾ ਤੇ ਹੋਰਨਾਂ ਮੁਲਕਾਂ ਨੇ ਬਹੁਤ ਬਾਅਦ ਵਿੱਚ ਆਖੀ। ਪਰ ਅੱਜ ਵੀ ਇੰਡੀਆ ਮੰਨਿਆ ਨਹੀਂ। ਇੰਡੀਆ ਤਾਂ ਸਾਡੀ ਕੌਮ ਦੇ ਕੀਤੇ ਹੋਏ ਹੋਰ ਜਿਹੜੇ ਇੱਥੇ ਕਤਲ ਨੇ ਇੰਨੇ ਜ਼ਿਆਦਾ, ਉਹਨਾਂ ਬਾਰੇ ਨਹੀਂ ਮੰਨਦਾ। ਸਿੱਖਾਂ ਦੀ ਨਸਲਕੁਸ਼ੀ ਜਿਹੜੀ ਹੋਈ ਆ ਪਿਛਲੇ ਦੌਰ ਵਿੱਚ, ਲੱਖਾਂ ਦੀ ਗਿਣਤੀ 'ਚ ਸਿੱਖ ਕਤਲ ਕਰ ਸੁੱਟੇ ਆ, ਉਹਨਾਂ ਨੂੰ ਨਹੀਂ ਅਗਲੇ ਮੰਨਦੇ। ਤੋ ਇਸ ਮਾਹੌਲ ਦੇ ਵਿੱਚ ਜਦੋਂ ਅੱਜ ਦੇ ਹਾਕਮਾਂ ਦੀ ਆਪਾਂ ਗੱਲ ਕਰਦੇ ਹਾਂ, ਇੱਕ ਪਾਸੇ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਦਿਨ ਹਿੰਦੂ ਮੁਸਲਮਾਨ ਕਰਦਾ ਹੈ, ਸ਼ਮਸ਼ਾਨ ਤੇ ਕਬਰਸਤਾਨ ਦੀ ਗੱਲ ਕਰੂਗਾ, ਕਦੇ ਕਿਸੇ ਹੋਰ ਤਰੀਕੇ ਨਾਲ ਵੀ ਉਹਨਾਂ ਦਾ ਕੱਪੜੇ ਲੀੜਿਆਂ ਤੋਂ ਪਤਾ ਲੱਗ ਜਾਂਦਾ ਹੁੰਦਾ। ਹਰ ਵੇਲੇ ਹਿੰਦੂ ਮੁਸਲਮਾਨ ਕਰਨ ਵਾਲਾ ਬੰਦਾ ਬੀਤੇ ਦਿਨਾਂ ਦੇ ਵਿੱਚ ਜਦੋਂ ਵੋਟਾਂ ਦਾ ਦੌਰ ਚੱਲਿਆ ਉਦੋਂ ਬਿਲਕੁਲ ਨੰਗਾ ਚਿੱਟਾ ਝੂਠ ਬੋਲੀ ਜਾਂਦਾ ਸੀ ਵੀ ਜੇ ਮੈਂ ਆਪਦੀ ਜ਼ਿੰਦਗੀ 'ਚ ਕਦੇ ਹਿੰਦੂ ਮੁਸਲਮਾਨ ਕਰਦਾ ਦਿਖਾਂ ਮੈਂ ਤਾਂ ਉਦੋਂ ਹੀ ਆਪਦੀ ਸਿਆਸਤ ਛੱਡ ਦੇਵਾਂਗਾ, ਮੈਂ ਤਾਂ ਇਹੋ ਜਿਹਾ ਬੰਦਾ ਹੀ ਨਹੀਂ। ਸੋ ਇਸ ਮੁਲਕ ਦੇ ਹਾਕਮ ਆ ਜਿਹੜੇ ਉਹ ਚਾਣਕਿਆ ਦੇ ਚੇਲੇ ਨੇ, ਉਹ ਤਾਂ ਉਸ ਨੂੰ ਭਗਵਾਨ ਮੰਨਦੇ ਆ, ਕ੍ਰਿਸ਼ਨ ਨੂੰ, ਜਿਹਦਾ ਸਾਰਾ ਮੂੰਹ ਸਿਰ ਦਹੀਂ ਨਾਲ ਲਿਬੜਿਆ ਹੁੰਦਾ, ਤੇ ਉਹ ਕਹਿੰਦਾ ਜੀ ਮੱਖਣ ਨਾਲ ਜਦੋਂ ਲਿਬੜਿਆ ਹੁੰਦਾ ਤੇ ਫਿਰ ਵੀ ਕਹਿੰਦਾ ਮਈਆ ਮੋਰੀ ਮੈਂ ਨਹੀਂ ਉਹ ਮਾਖਣ ਖਾਇਓ। ਸੋ ਜਿਸ ਤਰੀਕੇ ਦਾ ਉਹਨਾਂ ਦਾ ਇਸ਼ਟਵਾ, ਜਿਸ ਤਰੀਕੇ ਦੇ ਉਹਨਾਂ ਦੇ ਗ੍ਰੰਥ ਨੇ ਜਿਹੜੇ ਠੱਗੀ, ਹੇਰਾ ਫੇਰੀ, 400 BC ਨੂੰ ਨੀਤੀ ਮੰਨਦੇ ਆ, ਤਾਂ ਉਹਨਾਂ ਲਈ ਇਹ ਗੱਲ ਕਦੇ ਹੋ ਹੀ ਨਹੀਂ ਸਕਦੀ। ਆਪਣੀ ਕੌਮ ਦਾ ਸੁਭਾਅ ਹੋਰ ਆ, ਜਦੋਂ ਕੋਈ ਵਾਰਦਾਤ ਕਰਦੇ ਆ ਤਾਂ ਫਿਰ ਧੜੱਲੇ ਨਾਲ ਉਹਦੀ ਜ਼ਿੰਮੇਵਾਰੀ ਵੀ ਲੈਂਦੇ ਆ ਵੀ ਅਸੀਂ ਇਹ ਕੰਮ ਕੀਤਾ ਹੈ। ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਬੜੀ ਵਾਰ ਇਹ ਭਾਣਾ ਵਾਪਰਿਆ ਵੀ ਜਦੋਂ ਕਿਸੇ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਣਾ ਤਾਂ ਉਹਨੇ DSP SSP ਨੂੰ ਸਿੱਧਾ ਕਹਿਣਾ ਕਿ ਆਹ ਕੰਮ ਮੈਂ ਕੀਤੇ ਆ ਤੇ ਆਹ ਮੇਰੇ ਸਿਰ ਤੁਸੀਂ ਨਜਾਇਜ਼ ਪਾ ਰਹੇ। ਕਈ ਵਾਰੀ ਅਫਸਰਾਂ ਨੇ ਆਪਸ ਵਿੱਚ ਹੀ ਗੱਲ ਕਰਨੀ ਕਿ ਦੇਖੋ ਕਿੱਡੇ ਦਲੇਰ ਤੇ ਜੁਰਤ ਵਾਲੇ ਬੰਦੇ ਆ, ਜੇ ਇਹਨਾਂ ਨੇ, ਆਪਾਂ ਤਾਂ ਇਹਨਾਂ ਨੂੰ ਕਹਿੰਦੇ ਆ ਜਿਹੜੇ ਧਾਰਾਵਾਂ ਵਾਲੇ ਪਰਚੇ ਉਹ ਹਾਲਾਂਕਿ ਛੋਟੇ ਆ, ਉਹਨਾਂ ਦੀ ਤਾਂ ਇਹ ਗੱਲ ਨਹੀਂ ਕਰਦੇ, ਜਿਹੜੇ ਵੱਡੇ ਆ ਵਾਰਦਾਤਾਂ ਉਹਨਾਂ ਨੂੰ ਬੜੀ ਸੌਖ ਨਾਲ ਮੰਨੀ ਜਾਂਦੇ ਆ। ਕਈ ਤਾਂ ਇਹੋ ਜਿਹੀਆਂ ਗੱਲਾਂ ਵੀ ਮੰਨ ਜਾਂਦੇ ਆ ਜਾਂ ਆਪ ਕਹਿੰਦੇ ਆ ਅਸੀਂ ਕੀਤੀਆਂ ਤਾਂ ਕੀਤੀਆਂ ਨੇ, ਸਾਡੀ ਕੌਮ ਦਾ ਕਾਰ ਸੀ ਕੀਤਾ, ਠੋਕ ਕੇ ਕੀਤਾ। ਸੋ ਜਿਹੜਾ ਖਾਲਸਾ ਪੰਥ ਨੂੰ ਗੁਰੂ ਸਾਹਿਬਾਨ ਨੇ ਸੱਚ ਤੇ ਪਹਿਰਾ ਦੇਣ ਦਾ ਬਲ ਬਖਸ਼ਿਆ, ਉਧਰ ਠੱਗੀ ਠੋਰੀ ਹੇਰਾ ਫੇਰੀ 400 BC ਆ ਤੇ ਤੁਹਾਡਾ ਤਾਲਮੇਲ ਬਣੂ ਤਾਂ ਬਣੂ ਕਿ। ਇਸ ਮੁਲਕ ਦੇ ਵਿੱਚ ਸਿੱਖਾਂ ਦਾ ਜਿਸ ਤਰੀਕੇ ਦੇ ਕਮੀਨੇ, ਢੀਠ, ਮਕਾਰ ਤੇ ਨੀਚ ਬਿਰਤੀ ਵਾਲੇ ਦੁਸ਼ਮਣ ਨਾਲ ਵਾਹ ਪਿਆ ਹੋਇਆ, ਉਹਦਾ ਮੁਕਾਬਲਾ ਸਾਡੇ ਗੁਰੂ ਸਾਹਿਬਾਨ ਦੇ ਦਿੱਤੇ ਹੋਏ ਸਿਧਾਂਤਾਂ, ਆਦਰਸ਼ਾਂ ਅਨੁਸਾਰ ਕਰਨਾ ਇਸੇ ਕਰਕੇ ਸਾਨੂੰ ਔਖਾ ਲੱਗਦਾ ਕਿਉਂਕਿ ਅਸੀਂ ਉਹਨਾਂ ਨਾਲੋਂ ਵੱਧ ਕਮੀਨੇ ਹੋ ਕੇ ਹੀ ਉਹਨਾਂ ਤੇ ਭਾਰੂ ਪੈ ਸਕਦੇ ਹਾਂ। ਪਰ ਜਿਵੇਂ ਕਹਿੰਦੇ ਹੁੰਦੇ ਨੇ ਬਈ ਉਹਨਾਂ ਨੂੰ ਉਹਨਾਂ ਦੀਆਂ ਮਾੜੀਆਂ, ਭੈੜੀਆਂ, ਗੰਦੀਆਂ, ਗਲਤ ਨੀਤੀਆਂ ਉਹਨਾਂ ਨੂੰ ਮੁਬਾਰਕ, ਅਸੀਂ ਆਪਦੇ ਧਰਮ ਦੇ ਸਿਧਾਂਤਾਂ ਉੱਤੇ ਪਹਿਰਾ ਦੇਵਾਂਗੇ ਤੇ ਇਹਦੇ ਅਨੁਸਾਰ ਹੀ ਦੁਨੀਆ ਨੂੰ ਦੱਸਾਂਗੇ ਕਿ ਅਸੀਂ ਕੀ ਆ ਤੇ ਉਹ ਕੀ ਨੇ।
खैर ਜਿਹੜੇ ਨੁਕਤੇ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ ਉਹ ਇਹ ਹੈ ਕਿ ਅੱਜ ਕੌਮ ਦੇ ਅੰਦਰ ਸਾਡੇ ਭਾਈਚਾਰੇ ਨੂੰ ਸਾਡੇ ਜਿਹੜੇ ਲੀਡਰ ਨੇ ਸਾਡੇ ਜਿਹੜੇ ਆਗੂ ਨੇ ਉਹ ਕੀ ਦੇ ਰਹੇ ਨੇ। ਦੇਣ ਤੋਂ ਭਾਵ ਇਹ ਕਿ ਜਦੋਂ ਅੱਜ ਕੱਲ੍ਹ ਸ਼ਹੀਦੀ ਸਮਾਗਮਾਂ ਤੇ ਜਾਂਦੇ ਆ ਉੱਥੇ ਬੋਲਣ ਵਾਲੇ ਬੁਲਾਰੇ ਰੀ ਜਾਂ ਕਰੀ ਜਾਣਗੇ, ਲੁੱਟੇ ਗਏ, ਮਾਰੇ ਗਏ, ਬਹੁਤ ਮਾੜਾ ਜੀ ਹਾਲਾਤ ਬੜੇ ਭੈੜੇ ਨੇ, ਸਿਆਸਤ ਵਰਤਣੀ ਚਾਹੀਦੀ ਆ, ਨੀਤੀਆਂ ਵਰਤਣੀਆਂ ਚਾਹੀਦੀਆਂ। ਉਹ ਸਾਰਾ ਕੁਝ ਜਿਹੜਾ ਕੁਝ ਹਿੰਦੂਇਜ਼ਮ ਨੂੰ ਪ੍ਰਣਾਏ ਹੋਏ ਲੋਕ ਕਰਦੇ ਨੇ, ਸਿਆਸੀ ਲੋਕ, ਉਹ ਜਿਵੇਂ ਮੱਤਾਂ ਜਿਹੀਆਂ ਦੇ ਰਹੇ ਆ ਸਾਡੇ ਆਗੂ ਕਿ ਤੁਸੀਂ ਹੁਣ ਆਹ ਕੁਝ ਕਰਿਆ ਕਰੋ। ਜਾਣੀ ਕਿ ਸਿੱਖ ਸਿਧਾਂਤ, ਸਿੱਖ ਆਦਰਸ਼, ਸਿੱਖ ਫਲਸਫੇ ਨੂੰ ਤਿਆਗ ਦਿਓ ਤੇ ਤੁਸੀਂ ਜੀ ਦੁਨੀਆ ਦੇ ਨਾਲ ਚੱਲੋ। ਇਹ ਗੱਲਾਂ ਜਦੋਂ ਸੁਣਦੇ ਆ ਉਦੋਂ ਸੰਗਤ ਵਿੱਚ ਬੈਠਿਆ ਬੜਿਆ ਮਨ ਨੂੰ ਆਉਂਦਾ ਕਿ ਜਿਨ੍ਹੇ ਹਮਕੋ ਜਗਾਨਾ ਚਾਹੀਏ ਥਾ ਅਫਸੋਸ ਕਿ ਉਹ ਖੁਦ ਸੋ ਗਏ। ਇਹ ਸਾਡੇ ਆਗੂ ਨੇ, ਇਹ ਸਾਡੀ ਲੀਡਰਸ਼ਿਪ। ਤੇ ਇਸ ਮਾਹੌਲ ਦੇ ਵਿੱਚ ਫਿਰ ਤਾਜ਼ੇ ਚਿਹਰਿਆਂ ਨੂੰ, ਚਾਹੇ ਉਹਨਾਂ ਦੇ ਵਿੱਚ 100 ਘਾਟਾ ਹੋਣ, ਸਮਾਜ ਫਿਰ ਉਧਰ ਨੂੰ ਝਾਕਦਾ। ਆ ਕਾਂਗਰਸੀਆਂ ਤੋਂ, ਬਾਦਲਕਿਆਂ ਤੋਂ, ਭਾਜਪਾਈਆਂ ਤੋਂ ਅੱਕੇ ਹੋਏ ਲੋਕਾਂ ਨੇ ਇਸੇ ਕਰਕੇ ਬਿਲਕੁਲ ਤਾਜ਼ੇ 92 ਜਿਹੜੇ ਵਿਧਾਇਕ ਆਮ ਆਦਮੀ ਪਾਰਟੀ ਦੇ ਇਸੇ ਸੋਚ ਵਿੱਚੋਂ ਜਿਤਾਏ ਸੀ ਕਿ ਪਹਿਲੋਂ ਵਾਲੇ ਤਾਂ ਸਾਰੇ ਹੀ ਪਰਖ ਕੇ ਦੇਖ ਲਏ, ਸ਼ਾਇਦ ਇਧਰੋਂ ਕੁਝ ਸੁੱਖ ਦਾ ਸਾਹ ਆਵੇ, ਪਰ ਗੱਲ ਆਪਣੇ ਸਾਹਮਣੇ ਆ ਵੀ ਕੁਝ ਬਣੀ ਨਹੀਂ। ਹੁਣ ਵੀ ਆ ਜਿਹੜੀ ਇਲੈਕਸ਼ਨ ਲੋਕ ਸਭਾ ਦੀ ਲੰਘ ਕੇ ਗਈ ਆ ਉਹਦੇ ਵਿੱਚ ਆਜ਼ਾਦ ਖੜੇ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਮਲੋਆ, ਸਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ ਇੰਦਰਾ ਕਾਂਡ, ਇਹਨਾਂ ਦੀ ਜਿਹੜੀ ਜਿੱਤ ਵਾ ਉਹ ਇਹੀ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਪੁਰਾਤਨ ਰਵਾਇਤੀ ਜਿਹੜੇ ਲੋਕ ਨੇ, ਸਿਆਸੀ ਪ੍ਰਵਾਨ, ਉਹਨਾਂ ਤੋਂ ਲੋਕ ਦੁਖੀ ਨੇ, ਉਹਨਾਂ ਤੋਂ ਲੋਕ ਨਿਰਾਸ਼ ਨੇ, ਉਹਨਾਂ ਤੋਂ ਲੋਕ ਅੱਕੇ ਪਏ ਨੇ। ਖਾਲਿਸਤਾਨ ਦਾ ਸੰਘਰਸ਼ ਉਹਨਾਂ ਨੂੰ ਕਿਤੇ ਉਸ ਮਾਹੌਲ ਵੱਲ ਨੂੰ ਜਾਂਦਾ ਦਿਖ ਨਹੀਂ ਰਿਹਾ ਜਿੱਥੇ ਤਸੱਲੀ ਕੀਤੀ ਜਾ ਸਕੇ। ਤੇ ਇੱਥੇ ਫਿਰ ਉਹ ਕਹਿੰਦੇ ਨੇ ਕਿ ਅਸੀਂ ਆਪਦੀ ਭੜਾਸ, ਅਸੀਂ ਆਪਦਾ ਇਤਰਾਜ਼ ਕਿ ਅਸੀਂ ਸੈਟੀਸਫਾਈ ਨਹੀਂ ਹੈਗੇ, ਅਸੀਂ ਬੇਚੈਨ ਆ, ਤਾਂ ਲੋਕ ਫਿਰ ਵੋਟਾਂ ਰਾਹੀਂ ਦਿਖਾਉਂਦੇ। ਅੱਜ ਅਖਬਾਰਾਂ 'ਚ ਖਬਰ ਛਪੀ ਆ ਕਿ ਜਲੰਧਰ ਪੱਛਮੀ ਜਿਹੜਾ ਲੋਕ ਵਿਧਾਨ ਸਭਾ ਹਲਕਾ, ਉੱਥੇ 10 ਜੁਲਾਈ ਨੂੰ ਜਿਮਨੀ ਚੋਣ ਹੋਣੀ ਤੇ ਇਸ ਗੱਲ ਦੇ ਵਿੱਚ ਸਾਰਿਆਂ ਦੇ ਦਿਲ ਦਿਮਾਗ ਵਿੱਚ ਇਹ ਹੈ ਕਿ ਜੇ ਉੱਥੇ ਵੀ ਕੋਈ ਧੜੱਲੇਦਾਰ ਬਾਗੀ ਆਜ਼ਾਦ ਨੌਜਵਾਨ ਖੜੇ ਤੇ ਉਹ ਬਾਕੀ ਰਵਾਇਤੀ ਸਾਰੇ ਧੜਿਆਂ ਜਾਂ ਧਿਰਾਂ ਨੂੰ ਖੂੰਜੇ ਲਾ ਸਕਦਾ। ਜਾਣੀ ਕਿ ਅਮਰਤਪਾਲ ਸਿੰਘ ਜਾਂ ਸਰਬਜੀਤ ਸਿੰਘ ਦੀ ਜਿਵੇਂ ਜਿੱਤ ਹੋਈ ਹੈ, ਉਵੇਂ ਜਲੰਧਰ ਤੋਂ ਪੰਜਾਬ ਵਿਧਾਨ ਸਭਾ ਦੇ ਜਿਮਨੀ ਚੋਣ ਦੇ ਮੌਕੇ ਨਾ ਆਮ ਆਦਮੀ ਪਾਰਟੀ ਨੂੰ ਕੋਈ ਵੋਟ ਪਵੇ, ਨਾ ਕਾਂਗਰਸ ਨੂੰ ਪਵੇ, ਨਾ ਭਾਜਪਾ ਨੂੰ ਪਵੇ ਤੇ ਨਾ ਪਵੇ ਕਿਸੇ ਹੋਰ ਨੂੰ। ਇੱਥੇ ਲੋਕ ਬਿਲਕੁਲ ਉਸ ਤਾਜ਼ੇ ਨਵੇਂ ਤੇ ਪੰਥਕ ਸੋਚ ਵਾਲੇ ਨੌਜਵਾਨ ਨੂੰ ਤਰਜੀਹ ਦੇਣਗੇ, ਕਿਉਂਕਿ ਇਹ ਗੱਲ ਲੋਕਾਂ ਦੇ ਦਿਲ ਦਿਮਾਗ ਵਿੱਚ ਹੁਣ ਸਪਸ਼ਟ ਹੁੰਦੀ ਜਾ ਰਹੀ ਆ ਕਿ ਜਿਹੜਾ ਵੀ MLA MP ਬਣਦਾ ਹੈ ਉਹਨੇ ਕੁਝ ਕਰਨਾ ਕਰਾਉਣਾ ਤਾਂ ਹੈ ਨਹੀਂ, ਤੇ ਫਿਰ ਇਹਦੇ ਨਾਲੋਂ ਵਧੀਆ ਵੀ ਕੋਈ ਚੱਜ ਹਾਲ ਦਾ ਜਿਹਦੇ ਉੱਤੇ ਘੱਟ ਤੋਂ ਘੱਟ ਇਹ ਰੋਸ ਨਾ ਹੋਵੇ ਕਿ ਇਹਨੇ ਕੀਤਾ ਹੀ ਕੁਝ ਨਹੀਂ, ਕਿਉਂਕਿ ਉਹਦਾ ਪਹਿਲਾਂ ਹੀ ਪਤਾ ਕਿ ਉਹ ਸਿਸਟਮ ਦੇ ਵਿੱਚ ਜਾ ਕੇ ਕੁਝ ਨਹੀਂ ਕਰ ਸਕੂਗਾ। ਮੈਂ ਇਹ ਗੱਲ ਅੱਜ ਫੇਰ ਕਹਿ ਦਿੰਦਾ ਕਿ ਜਿਹੜੇ ਵੀ ਸਾਡੇ ਪੰਥਕ ਸਭਾ ਦੇ ਵਿੱਚੋਂ ਖਾਲਿਸਤਾਨੀ ਝੰਡੇ ਵਾਲੇ, ਬਾਬਾ ਜਰਨੈਲ ਸਿੰਘ ਦਾ ਨਾਂ ਵਰਤਣ ਵਾਲੇ, ਭਾਰਤੀ ਸੰਵਿਧਾਨ ਦੇ ਵਿੱਚ ਭਾਰਤੀ ਮੁੱਖ ਧਾਰਾ ਦੇ ਵਿੱਚ ਚੋਣਾਂ ਚਾਣਾ ਲੜ ਕੇ MLA MP ਬਣਾਉਣ ਦੇ ਰਾਹ ਪਏ ਹੋਏ ਭਰਾ ਨੇ, ਉਹ ਧੜੱਲੇ ਨਾਲ ਇਹ ਗੱਲ ਮੰਨ ਲੈਣ ਕਿ ਸਾਡਾ ਇਸ ਸਿਸਟਮ ਦੇ ਵਿੱਚ ਕੱਖ ਨਹੀਂ ਬਣ ਸਕਦਾ। ਜਿੰਨਾ ਟਾਈਮ ਉਹ ਇਹ ਚੱਕਰ ਵਿੱਚ ਉਲਝਾ ਪਾਈ ਰੱਖਣਗੇ, ਜਿੰਨਾ ਟਾਈਮ ਉਹ ਇਸ ਚੱਕਰ ਦੇ ਵਿੱਚ ਉਲਝੇ ਰਹਿਣਗੇ ਕਿ ਜੀ ਸ਼ਾਇਦ ਕੁਝ ਬਣ ਜੂ, ਉਹਨਾਂ ਟਾਈਮ ਉਹ ਆਪਦੇ ਲੋਕਾਂ ਨਾਲ ਧੋਖਾ ਕਰ ਰਹੇ। ਸੱਚ ਬੋਲਣਾ ਚਾਹੀਦਾ ਕਿ ਜੀ ਅਸੀਂ MLA ਦੀ ਚੋਣ ਲੜ ਰਹੇ ਹਾਂ, MP ਦੀ ਚੋਣ ਲੜ ਰਹੇ ਹਾਂ, ਅਸੀਂ ਸੱਚੇ ਦਿਲੋਂ ਪੰਥ ਅਤੇ ਪੰਜਾਬ ਦਾ ਭਲਾ ਕਰਨ ਦੀ ਕੋਈ ਕਸਰ ਨਹੀਂ ਛੱਡਾਂਗੇ। ਪਰ ਜੇ ਤੁਸੀਂ ਕਹੋ ਵੀ ਖਾਲਿਸਤਾਨ ਲੈ ਦਿਆਂਗੇ, ਜੇ ਤੁਸੀਂ ਕਹਿ ਦਿਓ ਕਿ ਤੁਹਾਡੇ ਸਾਰੇ ਸਿੱਖਾਂ ਦੇ ਪੰਜਾਬ ਦੇ ਮਸਲੇ ਹੱਲ ਕਰ ਦਿਆਂਗੇ,
ਇਸ ਮੁਲਕ ਦਾ ਪੂਰਾ ਨਿਜ਼ਾਮ ਪੰਜਾਬ ਅਤੇ ਪੰਥ ਨੂੰ ਬਰਬਾਦ ਕਰਦੇ ਖੜਾ। ਅਸੀਂ ਉਹਦੇ ਸਾਹਮਣੇ ਸਿਰਫ ਆਪਦੇ ਪੰਜਾਬ ਦੇ ਬਾਗੀ ਭਾਵਨਾ ਨੂੰ ਪੇਸ਼ ਕਰਨਾ। ਜਦੋਂ ਪੰਜਾਬ ਦੇ 13 ਦੇ 13 MP ਜਾਂ ਇਥੋਂ ਵੱਧ ਤੋਂ ਵੱਧ ਵਿਧਾਇਕ ਦੁਨੀਆ ਨੂੰ ਇਹ ਦਰਸਾਉਣ ਵਾਲੇ ਹੋ ਜਾਣਗੇ ਕਿ ਪੰਜਾਬ ਦੀ ਧਰਤੀ ਤੋਂ ਕਦੇ ਵੀ ਕੋਈ ਹੋਰ ਰਵਾਇਤੀ ਜਿਹੜੀ ਪਾਰਟੀ ਆ ਉਹ ਨਹੀਂ ਜਿੱਤਦੀ, ਇੱਥੇ ਤਾਂ ਹਮੇਸ਼ਾ ਜਿਹੜੇ ਕੌਮ ਨੂੰ ਸਮਰਪਿਤ ਲੋਕ ਆ ਉਹ ਜਿੱਤਦੇ। ਉਹ ਖਾਲਿਸਤਾਨ ਦਾ ਜਿਵੇਂ ਕਹਿੰਦੇ ਆ ਨਾ ਵੀ ਮੁੱਢਲਾ ਰਾਹ, ਵੀ ਇੱਥੇ ਜਦੋਂ ਦੁਨੀਆ ਕਹੂਗੀ ਵੀ ਜਦੋਂ ਇੱਥੇ ਕੋਈ ਹੋਰ ਕਾਂਗਰਸ ਨੂੰ, ਅਕਾਲੀ ਦਲ ਨੂੰ, ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਵਾਲਿਆਂ ਨੂੰ ਕੋਈ ਇੱਥੇ ਵੋਟ ਪਾ ਕੇ ਰਾਜੀ ਨਹੀਂ, ਤੇ ਤੁਸੀਂ ਕਾਹਤੋਂ ਇੱਥੇ ਇਹਨਾਂ ਨਾਲ ਮਗਜ ਮਾਰਦੇ ਹੋ? ਇਹਨਾਂ ਨੂੰ ਯਾਦ ਕਰੋ। ਤੋਂ ਖਾਲਿਸਤਾਨ ਦੇ ਲਈ ਡੈਮੋਕ੍ਰੇਟਿਕ ਪੀਸਫੁਲ ਤਰੀਕੇ ਨਾਲ ਜੇ ਕਿਸੇ ਨੇ ਰਾਹ ਬਣਾਉਣਾ ਹੋਵੇ ਤਾਂ ਉਹ ਇਹੀ ਤਰੀਕਾ ਅਪਣਾ ਸਕਦਾ ਹੈ ਕਿ ਹਰ ਵਾਰੀ ਇਲੈਕਸ਼ਨ ਲੜੋ ਤੇ ਹਰ ਸੀਟ ਦੇ ਉੱਤੇ ਕੌਮ ਪ੍ਰਸਤ, ਪੰਥ ਪ੍ਰਸਤ ਬੰਦਿਆਂ ਨੂੰ ਜਿਤਾਓ ਤੇ ਲੋਕਾਂ ਦੇ ਵਿੱਚ ਇਹ ਭਾਵਨਾ ਜਾਵੇ ਕਿ ਚਾਹੇ ਇੱਥੇ ਬੀਜੇਪੀ ਦਾ ਖੜਾ, ਚਾਹੇ ਕਾਂਗਰਸ ਦਾ ਖੜਾ, ਚਾਹੇ ਅਕਾਲੀਆਂ ਦਾ ਖੜਾ, ਚਾਹੇ ਕਿਸੇ ਹੋਰ ਦਾ, ਅਸੀਂ ਤਾਂ ਕੌਮ ਪ੍ਰਸਤ ਤੇ ਪੰਥ ਪ੍ਰਸਤ ਬੰਦੇ ਜਿਤਾਉਣੇ। ਪਰ ਇਹੋ ਜਿਹੀ ਗੱਲ ਇੱਥੇ ਬਿਲਕੁਲ ਦਿਖ ਨਹੀਂ ਰਹੀ। ਜਲੰਧਰ ਵਾਲੀ ਸੀਟ ਆ ਜਿਹੜੀ, ਉਦੋਂ ਤੱਕ ਹੀ ਦਿਖ ਰਿਹਾ ਹੈਗਾ ਕਿ ਮਾਹੌਲ ਜਿਹੜਾ ਹੈਗਾ ਹੁਣ ਬਣਿਆ ਹੋਇਆ ਉਹਦੇ ਉਲਟ ਮਾਹੌਲ ਬਣ ਜਾਣਾ ਹੈ। ਇਸ ਸੱਚਾਈ ਨੂੰ ਮੰਨਣ 'ਚ ਸਾਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਮੰਨ ਕੇ ਸਾਨੂੰ ਉਲਟ ਦਬਾਅ ਬਣਾਉਣਾ ਚਾਹੀਦਾ ਕਿ ਭਾਈ ਅਮਰਤਪਾਲ ਸਿੰਘ ਵਾਲੀ ਜਾਂ ਭਾਈ ਸਰਜੀਤ ਸਿੰਘ ਵਾਲੀ ਟੀਮ ਆ ਜਿਹੜੀ, ਭਾਈ ਤੁਸੀਂ ਹੁਣ ਜਿਹਨੂੰ ਜਿਵੇਂ ਪੰਜਾਬੀ 'ਚ ਸਾਡੇ ਪਿੰਡਾਂ 'ਚ ਮੁਹਾਵਰਾ, ਜਿਹੜਾ ਬੋਲੇ ਉਹੀ ਕੁੰਡਾ ਖੋਲੇ, ਵੀ ਭਾਈ ਹੁਣ ਜਲੰਧਰ ਪਹੁੰਚੋ ਤੇ ਹੋਰ ਵੀ ਜਿਹੜੀਆਂ 4 ਸੀਟਾਂ ਪੰਜਾਬ ਦੇ ਵਿੱਚ, ਕੁੱਲ 5 ਜਿਮਨੀ ਚੋਣ ਲਈ ਸੀਟਾਂ ਨੇਗੀਆਂ ਵਿਧਾਨ ਸਭਾ ਦੀਆਂ, ਜਿੱਥੇ ਹੁਣ ਆਉਣ ਵਾਲੇ ਦਿਨਾਂ 'ਚ ਚੋਣਾਂ ਹੋਣੀਆਂ। ਇੱਕ ਦਾ ਐਲਾਨ ਹੋ ਗਿਆ, 10 ਜੁਲਾਈ ਨੂੰ ਹੋਣੀ, ਚੋਣ ਜ਼ਾਬਤਾ ਲਾਗੂ ਹੋ ਗਿਆ। ਤੋਂ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ। ਅੱਜ ਇੱਕ ਪ੍ਰੈਸ ਕਾਨਫਰੰਸ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੇ ਇੱਥੇ ਕੀਤੀ ਆ, ਜਿਹਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ, ਉਹਨਾਂ ਦੇ ਮਾਤਾ ਪਿਤਾ ਭਾਈ ਸਰਦਾਰ ਤਰਸੇਮ ਸਿੰਘ ਤੇ ਬੀਬੀ ਬਲਵਿੰਦਰ ਕੌਰ ਦੇ ਨਾਲ ਉਹਨਾਂ ਦਾ ਚਾਚਾ ਸੁਖਚੈਨ ਸਿੰਘ ਵੀ ਸੀ। ਉਹਨਾਂ ਨੇ ਇਸ ਗੱਲ ਦੇ ਉੱਤੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ ਹੈ ਕਿ ਅਮਰੀਕਾ ਦੇ ਵਿੱਚ ਵਕੀਲ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਨੇ ਜਿਹੜਾ ਅਮਰਤਪਾਲ ਸਿੰਘ ਦਾ ਮਾਮਲਾ ਉਹ ਅਮਰੀਕਨ ਸਰਕਾਰ ਦੇ ਸਾਹਮਣੇ ਉਠਾਉਣ ਦੀ ਜਿਹੜੀ ਆ ਗੱਲ ਕੀਤੀ ਹੈ ਤੇ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਆਜ਼ਾਦੀ ਦੇ ਆਧਾਰ ਤੇ ਇੱਕ ਜਿਹੜਾ ਲੈਟਰ ਆ ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਨੂੰ ਕਹਿੰਦੇ ਲਿਖਿਆ ਗਿਆ ਤੇ ਉਹ ਸਾਰੀ ਜਿਹੜੀ ਗੱਲਬਾਤ ਅੱਜ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਪਰਿਵਾਰ ਨੇ, ਬੀਬੀ ਖਾਲੜਾ ਨੇ ਸੰਗਤ ਨਾਲ ਸਾਂਝੀ ਕੀਤੀ ਹੈ ਤੇ ਉੱਥੇ ਨਾਲ ਦੀ ਨਾਲ ਇਹ ਗੱਲ ਕਰਨੀ ਬਣਦੀ ਹੈ ਕਿ ਜਿਹੜਾ ਇਹ ਮਸਲਾ ਅਸਲ ਵਿੱਚ ਉਹ ਲੋਕ ਸਭਾ ਦੇ ਸਪੀਕਰ ਦੇ ਰਾਹੀਂ, ਅਦਾਲਤ ਦੇ ਰਾਹੀਂ ਇਸ ਪਾਸੇ ਵੀ ਐਫਰਟ ਕਰਨੇ ਚਾਹੀਦੇ ਆ। ਤੇ ਅੱਜ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ, ਪਰਿਵਾਰ ਨੇ ਇਹੋ ਜਿਹੀਆਂ ਕੁਝ ਗੱਲਾਂ ਦੱਸੀਆਂ ਵੀ ਨੇ ਕਿ ਕਿਵੇਂ NSA ਦੇ ਖਿਲਾਫ ਵੀ ਅਦਾਲਤ ਵਿੱਚ ਕਾਰਵਾਈ ਕੀਤੀ ਜਾ ਰਹੀ ਆ ਤੇ ਜਿਹੜਾ ਲੋਕ ਸਭਾ ਦੇ ਵਿੱਚ ਮੈਂਬਰ ਦੇ ਤੌਰ ਤੇ ਉੱਥੇ ਜਿਹੜੀ ਕਾਰਵਾਈ ਕਰਨ ਲਈ ਉਧਰਲੇ ਵੀ ਉਪਰਾਲੇ ਕੀਤੇ ਜਾ ਰਹੇ। ਪਰ ਗੱਲ ਇੱਥੇ ਇੱਕ ਹੋਰ ਬੜੀ ਜ਼ਰੂਰੀ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਦੇ ਜਿਹੜੇ ਉੱਥੇ ਸਿੰਘ ਨੇ, 9 ਜਣੇ 10 ਜਣੇ ਕੋਲ ਬੰਦ ਨੇ ਡਿਬਰੂਗੜ੍ਹ, ਤੇ ਬਾਕੀ ਸਿੰਘ ਪੰਜਾਬ ਦੇ ਵਿੱਚ ਬੰਦ ਨੇ ਅੰਮ੍ਰਿਤਸਰ ਜੇਲ੍ਹ 'ਚ ਤੇ ਹੋਰ ਇੱਕ ਥਾਵਾਂ ਤੇ। ਇਹਨਾਂ ਸਾਰਿਆਂ ਨੂੰ ਇਹ ਕਦੇ ਵੀ ਨਹੀਂ ਲੱਗਣਾ ਚਾਹੀਦਾ ਕਿ ਸਾਨੂੰ ਤਾਂ ਹੁਣ ਪਿੱਛੇ ਛੱਡਤਾ ਤੇ ਗੱਲ ਕੱਲੀ ਭਾਈ ਅਮਰਤਪਾਲ ਸਿੰਘ ਦੀ ਹੋ ਰਹੀ। ਇਹਦੇ ਲਈ ਸਾਨੂੰ ਐਫਰਟ ਕਰਨੇ ਚਾਹੀਦੇ ਸਾਰੇ, ਜਿਹੜੀ ਸੰਗਤ ਆ ਜਾਂ ਲੋਕ। ਮੈਂ ਇੱਕ ਗੱਲ ਇੱਥੇ ਕਰਕੇ ਸੰਗਤ ਨੂੰ ਥੋੜਾ ਜਿਹਾ ਸੁਚੇਤ ਕਰਨਾ ਚਾਹੁੰਦਾ। ਅਸੀਂ ਜਿਹੜਾ ਥਾਣੇ ਕੱਟੇ ਆ ਉੱਥੇ ਨਿੱਕੀ ਨਿੱਕੀ ਗੱਲ ਦੇ ਉੱਤੇ ਬੱਚੇ ਦਾ ਮਾਰ ਜਿਵੇਂ ਹੁੰਦਾ ਨਾ ਉਵੇਂ ਦਾ ਹੋ ਜਾਂਦਾ ਸਿਆਣੇ ਬੜੇ ਬੰਦੇ। ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਦੋਂ ਇਹ ਮਹਿਸੂਸ ਹੋਇਆ
ਕਿ ਹਰ ਗੱਲ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਹੀ ਵਡਿਆਇਆ ਜਾ ਰਿਹਾ। ਜਦੋਂ ਕਿ ਐਕਸ਼ਨ ਮੌਕੇ ਉਹ ਗਾਜ਼ੀਆਬਾਦ ਪਹੁੰਚ ਚੁੱਕਿਆ ਸੀ ਤੇ ਮੈਂ ਤੇ ਜਗਤਾਰ ਸਿੰਘ ਤਾਰਾ ਇੱਥੇ ਸੀ। ਬਾਅਦ ਤਾਰਾ ਵੀ ਨਿਕਲ ਗਿਆ ਤੇ ਐਕਸ਼ਨ ਵਾਲੇ ਦਿਨ, ਕਿਉਂਕਿ ਇਹ ਸਾਰਾ ਕੁਝ 30 ਤਰੀਕ ਦਾ ਵਾਕਿਆ, ਜਦੋਂ ਸਾਰੇ ਉੱਥੋਂ ਗੁਰਮੀਤ ਸਿੰਘ ਇੰਜੀਨੀਅਰ ਦੇ ਫਲੈਟ ਤੋਂ ਮਕਾਨ ਤੋਂ ਨਿਕਲੇ ਆ ਤੇ ਇਹ ਭਾਈ ਹਵਾਰਾ ਦੇ ਤਾਰੇ ਹੁਣੀ ਸਾਰੇ ਚਲੇ ਗਏ ਹੋਰੇ ਹੁਣੀ, ਤੇ ਇਹਨਾਂ ਨੂੰ ਉੱਥੇ ਜਿਹੜੀ ਗੱਡੀ ਸੀਗੀ ਅੰਬੈਸਡਰ ਕਾਰ ਉਹ ਲੈ ਕੇ ਅਸੈਂਬਲੀ ਚਲੇ ਗਏ। ਉੱਥੇ ਭਾਈ ਲਖਵਿੰਦਰ ਸਿੰਘ ਲੱਖੇ ਨਾਰੰਗਵਾਲ ਵਾਲੇ ਨੇ ਦੱਸਿਆ, ਕਿਉਂਕਿ ਉੱਥੇ ਜੌਬ ਕਰਦਾ ਸੀ, ਮੁਲਾਜ਼ਮ ਸੀਗਾ, ਕਿ ਅੱਜ ਇੱਥੇ ਬੇਅੰਤ ਸਿੰਘ ਤਾਂ ਹੈ ਹੀ ਨਹੀਂ, ਉਹਦਾ ਪੰਜਾਬ ਗਿਆ ਹੋਇਆ, ਉਹ ਤਾਂ ਰਾਤ ਤੇ ਕਰਾਊ ਤੇ ਉੱਥੇ ਆਪਦੇ ਐਮਐਲਏ ਜਿਹੜਾ ਉਹਦਾ ਮੁੱਖ ਮੰਤਰੀ ਨਿਵਾਸ ਆ ਉੱਧਰ ਚਲੇ ਜਾਣਾ ਉਹਨੇ। ਤੇ ਲਖਵਿੰਦਰ ਸਿੰਘ ਨਾਰੰਗਵਾਲ ਕਰਕੇ ਇਹਨਾਂ ਨੂੰ ਜਦੋਂ ਪਤਾ ਲੱਗਿਆ, ਫਿਰ ਇਹ ਉੱਥੇ ਜਿਹੜਾ ਭਾਈ ਦਿਲਾਵਰ ਸਿੰਘ ਦਾ ਬ੍ਰਦਰ ਜਿਹੜਾ ਚਮਕੌਰ ਸਿੰਘ ਤੇ ਭਰਜਾਈ ਉੱਥੇ ਉਹ ਰਹਿੰਦੇ ਸੀਗੇ, ਉਹ ਉੱਥੇ ਫਿਰ ਇਹ ਸਾਰਾ ਜਿਹੜਾ ਲੱਗਿਆ ਹੋਇਆ ਬੰਬ ਸੀ ਪਿੰਡੇ ਨੂੰ ਉਹ ਸਾਰਾ ਖੋਲ ਕੇ ਉੱਥੇ ਲੈ ਕੇ ਗਏ ਗੱਡੀ 'ਚ ਰੱਖ ਕੇ, ਤੇ ਰਾਤ ਨੂੰ ਉੱਥੇ ਪ੍ਰਸ਼ਾਦਾ ਪਾਣੀ ਛਕ ਕੇ ਸਵੇਰੋਂ ਤੁਰਨ ਲੱਗੇ। ਫਿਰ ਉਹਨੂੰ ਚਮਕੌਰ ਨੂੰ ਕਿਹਾ ਵੀ ਭਾਈ, ਚਮਕੌਰ ਸਿੰਘ ਨੂੰ, ਤੇ ਉਹ ਸਾਰੀਆਂ ਗੱਲਾਂ ਅਸੀਂ ਬਹਿ ਕੇ ਪਰਿਵਾਰ ਨਾਲ ਜਦੋਂ ਕਰਦੇ ਕਰਾਉਂਦੇ ਆ, ਬੜਾ ਮਨ ਨੂੰ ਆਉਂਦਾ ਵੀ ਇਹਨਾਂ ਸੂਰਮਿਆਂ ਨੇ ਕਿਵੇਂ ਪੰਜਾਬ ਦੇ ਵਿੱਚ ਜਿਹੜੀ ਸਾਡੀ ਨਸਲਕੁਸ਼ੀ ਹੋ ਰਹੀ ਸੀ, ਉਹਦਾ ਕਹਾਣ ਹੁੰਦਾ ਸੀ, ਉਹ ਕਿਵੇਂ ਰੋਕਿਆ। ਪਰ ਭਾਈ ਦਿਲਾਵਰ ਸਿੰਘ 1995 ਚ 31 ਅਗਸਤ ਨੂੰ ਸ਼ਹੀਦ ਹੋ ਜਾਂਦਾ ਹੈ। ਮੈਂ ਇਸ ਪਰਿਵਾਰ ਕੋਲੇ 2012 ਚ ਗਿਆ, ਇਸ ਪਰਿਵਾਰ ਕੋਲ 2012 ਚ ਗਿਆ। ਜਦੋਂ ਮੈਂ 2012 ਚ ਗਿਆ ਤਾਂ ਉਸ ਮੌਕੇ ਤੱਕ ਉਸ ਪਰਿਵਾਰ ਦੀ ਕੋਈ ਜੀਵਨੀ ਜਿਹੜੀ ਸੀ ਭਾਈ ਆਪਣੇ ਦੀ ਇਹਦੀ ਸਿੰਘ ਦੀ, ਭਾਈ ਦਿਲਾਵਰ ਸਿੰਘ ਦੀ, ਉਹ ਕੋਈ ਅਜੇ ਤੱਕ ਛਪੀ ਨਹੀਂ ਸੀ। ਮੈਂ ਬੜਾ ਹੈਰਾਨ ਹੋਇਆ ਕਿ ਐਡਾ ਵੱਡਾ ਕਾਰਨਾਮਾ ਕਰਨ ਵਾਲੇ ਦੀ ਅਜੇ ਕੋਈ ਜੀਵਨੀ ਛਪੀ ਨਹੀਂ, ਔਰ ਪਰਿਵਾਰ ਨੇ ਇਸ ਗੱਲ ਦਾ ਗਿਲਾ ਵੀ ਕੀਤਾ, ਚਲੋ ਲਿਖੀ ਗਈ। ਪਰ ਉਵੇਂ ਹੀ ਭਾਈ ਦਿਲਾਵਰ ਸਿੰਘ ਵਾਂਗੂ ਹੀ ਅਸੀਂ ਭਾਈ ਜਗਤਾਰ ਸਿੰਘ ਤਾਰੇ ਨਾਲ, ਭਾਈ ਹਵਾਰੇ ਨਾਲ ਤੇ ਹੋਰ ਸਾਰੇ ਯੋਧਿਆਂ ਨਾਲ ਕੀਤਾ। ਤੇ ਇਸ ਗੱਲ ਦੇ ਉੱਤੇ ਕਿਸੇ ਨੂੰ ਘੱਟ ਕਿਸੇ ਨੂੰ ਵੱਧ ਹੌਲੀ ਹੌਲੀ ਇਤਰਾਜ਼ ਬਣਨ ਲੱਗ ਗਿਆ ਕਿ ਭਾਈ ਜਗਤਾਰ ਸਿੰਘ ਹਵਾਰੇ ਦਾ ਇਕੱਲੇ ਦਾ ਜ਼ਿਕਰ ਕਰੀ ਜਾਂਦਾ। ਹੁਣ ਇਹ ਕਈਆਂ ਨੂੰ ਜਿਨ੍ਹਾਂ ਨੂੰ ਸਮਝ ਘੱਟ ਹੁੰਦੀ ਆ, ਜਿਨ੍ਹਾਂ ਨੂੰ ਨਹੀਂ ਪਤਾ, ਅਸੀਂ ਜਿਹੜਾ ਖੁਦ ਕੱਟੀਆਂ, ਸਾਡੇ ਨਾਲ ਆਪਦੇ ਭਾਈਚਾਰੇ ਦੇ ਆਪਦੇ ਗਰੁੱਪ ਦੇ ਬੰਦਿਆਂ 'ਚ ਵੀ ਇਹ ਪ੍ਰੋਬਲਮ ਆ ਜਾਂਦੀ ਹੁੰਦੀ ਆ। ਮਨੁੱਖ ਮਨੁੱਖੀ ਹੁੰਦਾ ਵੀ ਏਡਾ ਕੋਈ ਨਹੀਂ ਹੁੰਦਾ ਹੈਗਾ ਜਿਹੜਾ ਇਹਨੇ ਮਾਰ ਨੂੰ ਗੱਲਾਂ ਜਿਹੜੀਆਂ ਮਰਜ਼ੀ ਮਾਰੀ ਚੱਲੋ। ਪਰ ਉਹ ਪ੍ਰੋਬਲਮ ਪਾਈ ਕਿਹਨੇ? ਮੈਨੂੰ ਚੇਤੇ ਆ ਕਿ ਜਦੋਂ ਫਾਂਸੀ ਵਾਲਾ ਮਸਲਾ ਬਣਿਆ, ਮੈਂ ਰਾਜੋਆਣੇ ਪਰਿਵਾਰ ਕੋਲ ਇੱਥੇ ਪਹੁੰਚਿਆ, ਜਿਹੜੀ ਭੈਣ ਕਮਲਦੀਪ ਕੌਰ ਆ, ਜਦੋਂ ਲੁਧਿਆਣੇ ਪਹੁੰਚੇ ਤਾਂ ਉਹਨਾਂ ਨੇ ਇਸ ਗੱਲ ਤੇ ਬਹੁਤ ਜ਼ਿਆਦਾ ਸਖਤ ਪ੍ਰਤੀਕਿਰਿਆ ਇਤਰਾਜ਼ ਕੀਤੀ। ਔਰ ਜਿਹੜੇ ਜਿਹੜੇ ਸਿੰਘ ਗਏ ਸੀ ਉਸ ਮੌਕੇ ਮੇਰੇ ਨਾਲ, ਅੱਜ ਕੋਈ ਕੈਨੇਡਾ ਬੈਠਾ, ਕੋਈ ਹੋਰ, ਜਦੋਂ ਵੀ ਅਸੀਂ ਗੱਲ ਕਰਦੇ ਆ ਮਨ ਬੜਾ ਉਦਾਸ ਵੀ ਹੋ ਜਾਂਦਾ ਤੇ ਇਸ ਗੱਲ ਦੇ ਉੱਤੇ ਆਉਂਦਾ ਕਿ ਸਾਡੇ ਭਾਈਚਾਰੇ ਨੂੰ ਪਤਾ ਹੀ ਨਹੀਂ। ਔਰ ਅੱਜ ਵੀ ਜਦੋਂ ਅਸੀਂ ਇਹ ਗੱਲ ਕਹਿੰਦੇ ਆ, ਦੱਸਦੇ ਆ, ਉਹ ਅਸਲ ਗੱਲ ਨੂੰ ਨਹੀਂ ਸਮਝਦੇ, ਹੋਰ ਹੀ ਕੁਝ ਬਣਾ ਲੈਂਦੇ ਆਪਦੇ ਦਿਮਾਗ। ਉਹਨਾਂ ਦਾ ਗੁੱਸਾ ਬਹੁਤ ਕਹਿਰ ਭਰਿਆ ਸੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਅੱਜ ਤੱਕ ਕਦੇ ਉਹਦਾ ਫੋਟੋ, ਕਦੇ ਉਹਦਾ ਨਾਂ ਕਦੇ ਲਿਆ ਤੁਸੀਂ? ਅੱਜ ਉਹਨੂੰ ਫਾਂਸੀ ਹੋਣ ਲੱਗੀ ਆ ਤੇ ਤੁਸੀਂ। ਬੇਸ਼ੱਕ ਬਹੁਤ ਸਾਰੇ ਹੋਰ ਕਾਰਨਾਂ ਕਰਕੇ ਅਸੀਂ ਭਾਈ ਰਾਜੋਆਣੇ ਨਾਲ ਇਤਰਾਜ਼ ਚ ਨਿਰਾਸ਼ ਹੋ ਸਕਦੇ ਆ, ਪਰ ਇਹ ਉਹਦਾ ਘਰ ਦਾ ਪਰਿਵਾਰ ਦਾ ਗੁੱਸਾ ਬਿਲਕੁਲ ਜਾਇਜ਼ ਸੀ। ਉਹ ਕੌਮ ਲਈ ਜੇਲ੍ਹ ਚ ਬੈਠੇ। ਭਾਈ ਦਿਲਾਵਰ ਸਿੰਘ ਨੂੰ ਭੁੱਲ ਗਏ, ਭਾਈ ਰਾਜੋਆਣੇ ਨੂੰ ਭੁੱਲ ਗਏ, ਬਾਕੀਆਂ ਨੂੰ ਭੁੱਲ ਗਏ, ਇੱਕ ਨੂੰ ਆਪਾਂ ਜ਼ਿਆਦਾ। ਇਹ ਨਹੀਂ ਵੀ ਉਹਦੀ ਅਸੀਂ ਕੋਈ, ਭਾਈ ਹਵਾਰਾ ਵੀ ਸਾਡਾ ਹੀ ਆ, ਪੰਥ ਦਾ, ਕੌਮ ਦਾ, ਆਪਾਂ ਉਹਨੂੰ ਜਥੇਦਾਰ ਬਣਾਇਆ। ਹੁਣ ਇਹ ਚਲੋ ਛੱਡੋ ਇਹਨੂੰ, ਗੱਲ ਨੂੰ ਹੁਣ ਜੋ ਆਪਾਂ ਅੱਜ ਵਾਲੇ ਮਸਲੇ ਤੇ, ਜੇ ਆਪਾਂ ਭਾਈ ਅਮਰਤਪਾਲ ਸਿੰਘ ਨੂੰ ਇਕੱਲੇ ਨੂੰ ਜ਼ਿਆਦਾ ਤਰਜੀਹ ਦੇਵਾਂਗੇ ਬਾਕੀਆਂ ਦਾ, ਮੈਂ ਕਹਿੰਦਾ ਵੀ ਕਈਆਂ ਦੇ ਤਾਂ ਨਾਮ ਨਹੀਂ ਪਤਾ ਹੈਗਾ ਵੀ ਇੱਥੇ ਕਿਹੜੇ ਕਿਹੜੇ ਸਿੰਘ ਅੰਦਰ, ਉਹਨਾਂ ਦਾ ਜ਼ਿਕਰ, ਉਹਨਾਂ ਦੀ ਗੱਲ ਨਾਲ ਹੋਣੀ ਚਾਹੀਦੀ ਸੀ। ਅੱਜ ਇਹ ਸਵਾਲ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੇ ਵੀ ਉਠਾ ਲਿਆ ਵਾ ਵੀ ਉੱਥੇ ਜੀ ਜਿਹੜੇ ਬਾਕੀ ਸਿੰਘ ਨੇਗੇ ਉਹਨਾਂ ਦੇ ਪਰਿਵਾਰ ਤੁਹਾਡੇ ਨਾਲ ਨੇ, ਕਿਉਂਕਿ ਜਦੋਂ ਇਹ ਸਾਰੀ ਚੋਣ ਮੁਹਿੰਮ ਚੱਲ ਰਹੀ ਸੀ ਉਦੋਂ ਵੀ ਕਈਆਂ ਨੇ ਇਹ ਜਿਹੀਆਂ ਗੱਲਾਂ ਕੀਤੀਆਂ ਕਿ ਜੀ ਬਾਕੀ ਸਿੰਘਾਂ ਦੇ ਪਰਿਵਾਰ ਜਿਹੜੇ ਨੇ, ਤੇ ਇਹ ਵੀ ਗੱਲਾਂ ਜਿਹੜੀਆਂ ਨੇ ਸਭ ਦੇ ਸਾਹਮਣੇ ਆ ਕਿ ਕਿਵੇਂ ਭਾਈ ਅਵਤਾਰ ਸਿੰਘ ਖੰਡਾ ਜਿਹੜਾ, ਉਹਦੀ ਫੋਟੋ ਇਹਨਾਂ ਚੋਣ
ਪ੍ਰਾਣ ਉਸ ਤਰੀਕੇ ਨਾਲ ਨਹੀਂ ਵਰਤੀ ਗਈ, ਜਦੋਂ ਕਿ ਸਭ ਨੂੰ ਪਤਾ ਕਿ ਵਾਰਸ ਪੰਜਾਬ ਦੇ ਜਥੇਬੰਦੀ ਦੇ ਕਰਕੇ ਹੀ ਭਾਈ ਖੰਡੇ ਦੀ ਸ਼ਹਾਦਤ ਹੋਈ। ਭਾਈ ਖੰਡੇ ਦਾ ਜ਼ਿਕਰ ਜਿਸ ਤਰੀਕੇ ਨਾਲ ਵੋਟਾਂ 'ਚ ਹੋਣਾ ਚਾਹੀਦਾ ਸੀ ਨਹੀਂ ਕੀਤਾ ਗਿਆ। ਧੜੇਬਾਜ਼ੀ ਵਧੀ, ਧਿਰਬਾਜ਼ੀ ਵਧੀ, ਸੋਸ਼ਲ ਮੀਡੀਆ ਤੇ ਖਿਲਾਰਾ ਵੀ ਪਿਆ। ਅੱਜ ਇਸ ਗੱਲ ਦੇ ਉੱਤੇ ਜਿਹੜੀ ਆਪਸ ਵਿੱਚ ਹੀ ਕਲੇਸ਼ ਆ, ਇਹ ਸਾਰੇ ਨੌਜਵਾਨ ਅੱਜ ਦੇ ਨੇ। ਅਸੀਂ ਇਹ ਸਾਰਾ ਕੁਝ ਬੀਤੇ ਦੌਰ ਵਿੱਚ ਹੰਢਾਇਆ, ਜਦੋਂ ਖਾੜਕੂ ਦੌਰ ਦੇ ਵਿੱਚ ਸ਼ਖਸੀਅਤਾਂ ਦਾ ਟਕਰਾਅ ਜਥੇਬੰਦੀਆਂ 'ਚ ਬਦਲਿਆ, ਫਿਰ ਲਹਿਰ ਦਾ ਨੁਕਸਾਨ ਹੋਇਆ, ਕਤਲਾਂ ਤੱਕ ਗੱਲ ਗਈ, ਜਿਹੜੀ ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ ਤੇ ਚੱਲਦਾ ਰਿਹਾ। ਅਸੀਂ ਤਾਂ ਸਾਰੇ ਕਾਸੇ ਤੋਂ ਟਾਲਾ ਵੱਟ ਕੇ ਉਹਦੇ ਉੱਤੇ ਕਦੇ ਬੋਲੇ ਕਰੇ ਨਹੀਂ, ਪਰ ਜਿਹੜਾ ਸਾਰਾ ਕੁਝ ਵਾਪਰਿਆ ਉਹ ਆਪਾਂ ਨੂੰ ਸਭ ਨੂੰ ਹੀ ਪਤਾ। ਤੇ ਇਹ ਨੌਜਵਾਨ ਜਿਹੜੇ ਲਹਿਰ ਤੋਂ ਖਾੜਕੂ ਦੌਰ ਤੋਂ ਬਾਅਦ ਵਿੱਚ ਕੌਮ ਦੇ ਮੈਦਾਨ ਵਿੱਚ ਆਏ ਨੇ, ਜਦੋਂ ਇਹ ਤੋਂ ਪਿਛਲੀ ਪੀੜ੍ਹੀ, ਜਦੋਂ ਸਾਡੇ ਵਾਲੀ ਪੀੜ੍ਹੀ ਆਈ ਆ, ਸਾਨੂੰ ਕੌਮ ਨੇ ਸਤਿਕਾਰ ਦਿੱਤਾ, ਮਾਣ ਦਿੱਤਾ, ਹਮਾਇਤ ਦਿੱਤੀ, ਜੋ ਕੁਝ ਕੌਮ ਲਈ ਲੜਨ ਲਈ ਚਾਹੀਦਾ ਸੀ ਉਹ ਦਿੱਤਾ। ਤੇ ਅੱਜ ਇਹਨਾਂ ਦਾ ਵੀ ਹੱਕ ਬਣਦਾ। ਜੇ ਇਹ ਗਲਤ ਜਾਂ ਸਹੀ ਨਹੀਂ ਹੋ ਪਾਉਣਗੇ ਤਾਂ ਇਹਨਾਂ ਨੂੰ ਆਪੇ ਇਤਿਹਾਸ ਵਿੱਚ ਦਰਜ ਹੋ ਜੂ ਗਲਤ, ਇਹਨਾਂ ਨੂੰ ਪਰ ਮੌਕਾ ਪੂਰਾ ਮਿਲਣਾ ਚਾਹੀਦਾ। ਜਿਹੜੇ ਨੌਜਵਾਨ ਅੱਜ ਕੌਮ ਦੀ ਲੜਾਈ ਚਾਹੁੰਦੇ, ਇਹਨਾਂ ਨੌਜਵਾਨਾਂ ਦਾ ਕੌਮ ਲਈ ਆਉਣਾ ਭਾਗਾ ਆ। ਅਸੀਂ ਤਾਂ ਸ਼ੁਕਰ ਕਰਦੇ ਹਾਂ ਕਿ ਅਗਲੀ, ਪਰ ਜਿਹੜਾ ਇਹਨਾਂ ਦੇ ਰਾਹੀਂ ਕੁਝ ਬੰਦੇ ਆਪਦੀਆਂ ਚਲਾਕੀਆਂ, ਆਪਦੀਆਂ ਮਕਾਰੀਆਂ ਛੱਡ ਨਹੀਂ ਰਹੇ, ਉਹ ਇੱਕ ਤਰੀਕੇ ਨਾਲ ਸਟੇਟ ਦੇ ਏਜੰਡੇ ਨੂੰ ਲਾਗੂ ਕਰ ਰਹੇ। ਇੰਡੀਅਨ ਸਟੇਟ ਦਾ ਇਹ ਏਜੰਡਾ ਆ ਕਿ ਖਾੜਕੂ ਦੌਰ ਤੋਂ ਬਾਅਦ ਵਿੱਚ ਜਿਹੜੇ ਸਿੰਘ ਕੌਮ ਦੇ ਸੰਘਰਸ਼ ਨੂੰ ਪ੍ਰਣਾਏ ਹੋਏ ਨੇ, ਉਹ ਕਿਵੇਂ ਇਰਰੈਲੇਵੈਂਟ ਕੀਤੇ ਜਾਣ, ਕਿਵੇਂ ਉਹਨਾਂ ਨੂੰ ਪਾਸੇ ਕੀਤਾ ਜਾਵੇ ਤੇ ਉਹਨਾਂ ਨੂੰ ਲੋਕਾਂ ਦੇ ਦਿਲ ਦਿਮਾਗ ਤੋਂ ਨਫ਼ਰਤ ਨਾਲ ਭਰਿਆ ਜਾਵੇ ਤੇ ਉਹਨਾਂ ਦੇ ਕਤਲਾਂ ਤੱਕ ਗੱਲ ਜਾਵੇ। ਜਿਵੇਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਇਆ, ਉਹਨਾਂ ਦਿਨਾਂ ਦੇ ਵਿੱਚ ਸਾਡੇ ਪੰਥ ਵਿੱਚ ਇੱਕ ਕਿਤਾਬ ਆ ਗਈ ਜਿਹਦੇ ਵਿੱਚ ਇਹ ਸੀਗਾ ਕਿ ਪੰਜਵੜ ਨੂੰ, ਭਾਈ ਪੰਜਵੜ ਨੂੰ ਨੈਗੇਟਿਵ ਸ਼ੇਡ ਵਿੱਚ ਪੇਸ਼ ਕੀਤਾ ਗਿਆ ਸੀ। ਹੁਣ ਇਹ ਸਾਰਾ ਕੁਝ ਬੀਤੇ ਦੌਰ ਵਾਲਾ ਅਗਲੀ ਪੀੜ੍ਹੀ ਨੂੰ ਪਰੋਸ ਕੇ ਦਿੱਤਾ ਜਾ ਰਿਹਾ, ਔਰ ਇਹ ਬਹੁਤ ਮਾੜੀ ਗੱਲ ਆ। ਜਿਹੜੇ ਬੰਦੇ ਆਪ ਦੇ ਸੁਭਾਅ ਨੂੰ ਤਿਆਗ ਨਹੀਂ ਰਹੇ ਤੇ ਉਹ ਜਿਹੜੀ ਜ਼ਹਿਰ ਤੇ ਨਫ਼ਰਤ ਆ ਉਹ ਅਗਲੇ ਇਸ ਦੌਰ 'ਚ ਲੈ ਕੇ ਆ ਰਹੇ। ਭਾਈ ਅਵਤਾਰ ਸਿੰਘ ਖੰਡੇ ਦਾ ਸ਼ਹੀਦੀ ਦਿਹਾੜਾ ਉਹਦੇ ਪਰਿਵਾਰ ਨੇ ਜਦੋਂ ਦਰਬਾਰ ਸਾਹਿਬ ਕੰਪਲੈਕਸ 'ਚ ਮਨਾਉਣਾ ਹੈ, ਉਹ ਤਾਂ ਸਾਰੀ ਕੌਮ ਦਾ ਯੋਧਾ, ਸਾਡੀ ਕੌਮ ਦਾ ਸ਼ਹੀਦ ਸੀ। ਪਹਿਲਾਂ ਮੈਂ ਜਦੋਂ ਦੇਖਦਾ ਭੈਣ ਨੂੰ, ਭੈਣ ਚਰਨਜੀਤ ਕੌਰ ਨੂੰ, ਤਾਂ ਮਨ ਵਿੱਚ ਬੜਾ ਵਿਰਾਗ ਆਉਂਦਾ ਹੈ ਕਿ ਪਹਿਲਾਂ ਜਵਾਨ ਜਹਾਨ ਬਿਲਕੁਲ ਜਦੋਂ ਵਿਆਹ ਹੋਇਆ ਥੋੜੇ ਦਿਨਾਂ ਬਾਅਦ ਹੀ ਭੈਣ ਚਰਨਜੀਤ ਕੌਰ ਨੂੰ ਭਾਈ ਕੁਲਵੰਤ ਸਿੰਘ ਖਤਰਾਣੇ ਦੇ ਨਾਲ ਸੰਘਰਸ਼ ਵਿੱਚ ਅੰਡਰਗਰਾਉਂਡ ਹੋਣਾ ਪਿਆ। ਇਸ ਨੌਜਵਾਨ ਦਾ, ਭਾਈ ਅਵਤਾਰ ਸਿੰਘ ਖੰਡੇ ਦਾ ਜਿਹੜਾ ਜਨਮ ਆ, ਉਹ ਸੰਤਾਂ ਦੇ ਘਰੇ ਰੋਡੇ ਪਿੰਡ 'ਚ ਪ੍ਰੈਗਨੈਂਸੀ ਜਦੋਂ ਸੀਗੀ ਉਦੋਂ ਹੋਇਆ ਇਹਦਾ ਜਨਮ। ਤੇ ਕਿਵੇਂ ਇਹਨਾਂ ਨੇ ਸਾਰਾ ਜੀਵਨ ਕੌਮ ਦੇ ਲੇਖੇ ਲਾਇਆ। ਤੇ ਭਾਈ ਖੰਡੇ ਦੇ ਪਰਿਵਾਰ 'ਚ ਉਹਦੇ ਤਾਇਆ ਜੀ, ਫਿਰ ਇਹਨਾਂ ਦੇ ਪਿਤਾ ਚੜ੍ਹਾਈ ਕਰ ਗਏ, ਅੱਜ ਭਾਈ ਖੰਡਾ ਵੀ ਚੜ੍ਹਾਈ ਕਰ ਗਿਆ। ਅੱਜ ਕੋਈ ਉਸ ਪਰਿਵਾਰ ਦੇ ਵਿੱਚ ਮਰਦ ਮੈਂਬਰ ਨਹੀਂ ਹੈ। ਤੇ ਅਸੀਂ ਸਾਰੇ ਜਾਣੇ ਜੇ ਇਹ ਕਹੀਏ ਕਿ ਜੀ ਸਾਡੇ ਨਾਲ ਤਾਂ ਖੰਡੇ ਦਾ ਆਹ ਇਤਰਾਜ਼ ਸੀ, ਖੰਡੇ ਨਾਲ ਉਹ ਸੀ, ਇਹ ਗੱਲਾਂ ਨਹੀਂ। ਅੱਜ ਸਾਨੂੰ ਸਾਰਿਆਂ ਨੂੰ ਪਰਿਵਾਰ ਦਾ ਸਾਥ ਦੇਣਾ ਚਾਹੀਦਾ। ਜਦੋਂ ਅੱਜ ਭੈਣ ਚਰਨਜੀਤ ਕੌਰ ਦਾ ਫੋਨ ਆਇਆ, ਮੈਂ ਉਹਨਾਂ ਨੂੰ ਇਹ ਗੱਲ ਖੁਦ ਆਖੀ ਕਿ ਭੈਣ ਜੀ ਤੁਹਾਡਾ ਅਸੀਂ ਸੋਸ਼ਲ ਮੀਡੀਆ ਤੇ ਪੋਸਟਰ ਦੇਖ ਲਿਆ ਤੇ ਅਸੀਂ ਸਮਝਦੇ ਆ ਕਿ ਸਾਰਿਆਂ ਨੂੰ ਉੱਥੇ ਪਹੁੰਚਣਾ ਚਾਹੀਦਾ ਦਰਬਾਰ ਸਾਹਿਬ ਕੰਪਲੈਕਸ ਤੋਂ। ਇਵੇਂ ਹੀ ਭਾਈ ਹਰਦੀਪ ਸਿੰਘ ਨਿੱਜਰ, ਉਹ ਕੌਮ ਲਈ ਸ਼ਹੀਦ ਹੋ ਗਿਆ ਤੇ ਅੱਜ ਉਹਦੀ ਯਾਦ ਵਿੱਚ ਪਿਛਲੇ ਸਾਲ ਵੀ ਜਦੋਂ ਦਰਬਾਰ ਸਾਹਿਬ 'ਚ ਭੋਗ ਸੀ, ਜਿੱਡੀ ਵੱਡੀ ਗਿਣਤੀ 'ਚ ਸੰਗਤ ਨੂੰ ਆਉਣਾ ਚਾਹੀਦਾ ਸੀ ਉਵੇਂ ਨਹੀਂ ਸੀ। ਤੇ ਅੱਜ ਜਦੋਂ ਮੈਨੂੰ ਦੱਸਿਆ ਦਲ ਖਾਲਸਾ ਵੱਲੋਂ ਭਾਈ ਕੰਵਰਪਾਲ ਸਿੰਘ ਨੇ ਕਿ 18 ਨੂੰ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਵਿੱਚ ਭੋਗ ਹੈ, ਤਾਂ ਉਦੋਂ ਵੀ ਮੈਂ ਉਹਨਾਂ ਨੂੰ ਆਖਿਆ ਕਿ ਸੰਗਤ ਨੂੰ ਵੱਧ ਤੋਂ ਵੱਧ ਇਹ ਗੱਲ ਪ੍ਰੇਰਨਾ ਦਿੱਤੀ ਜਾਣੀ ਚਾਹੀਦੀ ਹੈ। ਇੱਕ ਵੇਲਾ ਉਹ ਸੀ ਜਦੋਂ ਇੰਡੀਅਨ ਸਟੇਟ ਗੋਲੀਆਂ ਨਾਲ ਰੋਕਦੀ ਸੀ, ਅਸੀਂ ਤਾਂ ਵੀ 5-5, 7-7 ਲੱਖ ਭੋਗਾਂ ਤੇ ਪਹੁੰਚਦੇ ਰਹੇ। ਅੱਜ ਨਾ ਖਾਲਿਸਤਾਨ ਦੇ ਸੰਘਰਸ਼ ਨੂੰ ਬਲ ਮਿਲਦਾ ਦਿਖ ਰਿਹਾ, ਨਾ ਉੱਥੇ ਉਸ ਤਰੀਕੇ ਦੀ। ਇਹ ਸਾਡੀਆਂ ਘਾਟਾਂ ਨੇ, ਸਾਡੀਆਂ ਕਮਜ਼ੋਰੀਆਂ ਨੇ। ਇਹਦਾ ਫਾਇਦਾ ਦੁਸ਼ਮਣ ਲੈ ਰਿਹਾ। ਤੁਹਾਡੇ ਸਾਹਮਣੇ ਹੈ ਕਿ ਇੱਥੇ ਇੱਕ ਨਕਲੀ ਨਿਰੰਕਾਰੀਆਂ ਨੇ ਜਿਵੇਂ 78 'ਚ ਕੀਤਾ, ਜਿੱਥੋਂ ਸਾਡਾ ਇਹ ਸੰਘਰਸ਼ ਸ਼ੁਰੂ ਹੋਇਆ, ਉਵੇਂ ਅੱਜ ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਹੈਗਾ ਉਹ ਹੋ ਰਿਹਾ, ਜਿਹੜਾ ਅੰਕਰ ਨਰੂਲਾ ਨਾਂ ਦਾ
ਨਕਲੀ ਈਸਾਈ ਪਾਸਟਰ ਉਹਨੇ ਇੱਥੇ ਕਰੂਸੇਡ ਦੇ ਨਾਂ ਹੇਠ ਬਹੁਤ ਭਾਰੀ ਇਕੱਠ ਰੱਖਿਆ, ਜਿਹਦੇ ਉੱਤੇ ਇਤਰਾਜ਼ ਕਰਦਿਆਂ ਹੋਇਆ ਸਿੱਖ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਇਹਨਾਂ ਨੇ ਜੀ ਪਹਿਲਾਂ ਵੀ ਸਾਡੇ ਕੋਲੋਂ ਮਾਫੀ ਮੰਗੀ ਸੀ ਕਿ ਅਸੀਂ ਅੱਗੇ ਤੋਂ, ਕਿਉਂਕਿ ਕਰੂਸੇਡ ਦਾ ਮਤਲਬ ਹੁੰਦਾ ਜਿਹਾਦ, ਤੇ ਜਿਹੜਾ ਅੰਮ੍ਰਿਤਸਰ ਦਾ ਸਿੱਖਾਂ ਦੀ ਧਰਤੀ, ਇੱਥੇ ਉਹ ਜਿਹਾਦ ਦਾ ਸੱਦਾ ਦੇ ਕੇ ਕੀ ਕਹਿਣਾ ਚਾਹੁੰਦੇ ਆ, ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਬਿਲਕੁਲ ਉਹੀ ਸਾਰਾ ਕੁਝ ਜਿਹੜਾ ਨਕਲੀ ਨਿਰੰਕਾਰੀਆਂ ਨੇ ਪੰਜਾਬ 'ਚ 78 ਦੀ ਵਿਸਾਖੀ ਮੌਕੇ ਕੀਤਾ, ਉਹ ਸਾਰਾ ਕੁਝ ਇਹ ਨਕਲੀ ਨਿਰੰਕਾਰੀ ਵਾਂਗੂ ਹੀ ਨਕਲੀ ਈਸਾਈ ਜਿਹੜੇ ਨੇ, ਕਿਉਂਕਿ ਅਸਲੀ ਈਸਾਈ ਇਹਨਾਂ ਨੂੰ ਮੰਨਦੇ ਨਹੀਂਗੇ। ਉਹ ਜਦੋਂ ਅਕਾਲ ਤਖਤ ਸਾਹਿਬ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਕੋਲੇ ਇੱਕ ਵਾਰੀ ਮਾਮਲਾ ਗਿਆ, ਉਹਨਾਂ ਨੇ ਕਿਹਾ ਕਿ ਸਾਡਾ ਇਹਨਾਂ ਨਾਲ ਕੋਈ ਵਾਹ ਵਾਸਤਾ ਨਹੀਂ, ਔਰ ਇਹ ਵੀ ਪਤਾ ਵੀ ਇਹ ਸਾਰੇ ਜਿਹੜੇ ਅੰਕਰ ਰੂਲੇ ਨਰਾਲੇ ਜੇ ਆਏ ਸਾਰੇ ਹਿੰਦੂ ਨੇ, ਤੇ ਇਹੋ ਜਿਹੇ ਹੋਰ ਬਹੁਤ ਸਾਰੇ ਨੇ, ਕੋਈ ਸਿੱਖਾਂ ਚੋਂ ਨੇ, ਇਹ ਸਾਰੇ ਇੰਡੀਅਨ ਸਟੇਟ ਦੇ ਬੀਜੇਪੀ ਆਰਐਸਐਸ ਭਗਵੇਂ ਬ੍ਰਿਗੇਡ ਦੇ ਹਮਾਇਤ ਨਾਲ, ਕਿਉਂਕਿ ਉਹ ਕਹਿੰਦੇ ਆ ਕਿ ਜਿਹੜੇ ਸਿੱਖਾਂ ਨੇ ਸਿੱਖੀ ਨਹੀਂ ਤਿਆਗਣੀ, ਹਿੰਦੂ ਨਹੀਂ ਬਣਨਾ, ਉਹਨਾਂ ਨੂੰ ਚਲੋ ਈਸਾਈ ਬਣਾਓ, ਸਿੱਖੀ ਤੋਂ ਤਾਂ ਭਜਾਓ ਨਾ। ਸਾਰੇ ਭਾਰਤ ਵਿੱਚ ਭਗਵਾਂ ਬ੍ਰਿਗੇਡ ਈਸਾਈਆਂ ਨਾਲ ਲੜਦਾ, ਪੰਜਾਬ ਦੇ ਵਿੱਚ ਇੱਥੇ ਕਦੇ ਵੀ ਇਹ ਇਹੋ ਜਿਹਾ ਕੁਝ ਨਹੀਂ ਕਰਦੇ, ਕਿਉਂਕਿ ਇਹਨਾਂ ਨੂੰ ਪਤਾ ਕਿ ਸਿੱਖੀ ਦਾ ਨੁਕਸਾਨ ਹੋ ਰਿਹਾ ਨਾ ਇਹਨਾਂ ਰਾਹੀਂ। ਅੱਜ ਇੱਥੇ ਜਿਹਾਦ ਦਾ ਸੱਦਾ ਦੇ ਕੇ, ਹਾਲਾਂਕਿ ਪਿਛਲੇ ਸਾਲ ਮਾਫੀ ਮੰਗੀ ਆ, ਤੇ ਇਹ ਚਾਹੁੰਦੇ ਕੀ ਨੇ, ਇੱਕ ਭਗਵਾਂ ਬ੍ਰਿਗੇਡ ਚਾਹੁੰਦਾ ਕਿ ਜਦੋਂ ਇਹ ਦੁਨੀਆ 'ਚ ਰੌਲਾ ਜਾਵੇ ਕਿ ਦੇਖੋ ਜੀ ਪੰਜਾਬ 'ਚ ਤਾਂ ਈਸਾਈਆਂ ਨਾਲ ਸਿੱਖਾਂ ਦਾ ਟਕਰਾਅ ਹੋ ਗਿਆ, ਫਿਰ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦੀ ਬਦਨਾਮੀ ਹੋਊਗੀ ਜੀ ਇਹ ਤਾਂ ਬੜੇ ਭੈੜੇ ਨੇ, ਏਦਾਂ ਹੀ ਹਿੰਦੂਆਂ ਨਾਲ ਕਰਦੇ ਆ, ਏਦਾਂ ਹੀ ਕਿਸੇ ਨੂੰ ਸਹਿਦੇ ਨਹੀਂ, ਬਰਦਾਸ਼ਤ ਨਹੀਂ ਕਰਦੇ। ਇਹ ਨਕਲੀ ਈਸਾਈ ਖੜੇ ਕਰਕੇ ਇੱਕ ਪ੍ਰੋਜੈਕਟ ਜਿਹੜਾ ਚਲਾਇਆ ਜਾ ਰਿਹਾ, ਇਹ ਬਹੁਤ ਖਤਰਨਾਕ ਹੈ, ਤੇ ਇਹ ਬਿਲਕੁਲ ਉਵੇਂ ਆ ਜਿਵੇਂ ਕਿਸੇ ਵੇਲੇ ਨਕਲੀ ਨਿਰੰਕਾਰੀਆਂ ਨੇ ਪੇਚਾ ਪਵਾਇਆ। ਤੇ ਪੰਜਾਬ ਦੇ ਵਿੱਚ ਬੀਜੇਪੀ ਚਾਹੁੰਦੀ ਵੀ ਆ ਕਿ ਅਸੀਂ ਹਿੰਦੂ ਸਿੱਖ ਵਿਵਾਦ ਜਾਂ ਕੋਈ ਹੋਰ ਇੱਥੇ ਦੰਗੇ ਦੁੰਗੇ ਹੋਣ। ਆ ਜਿਹੜਾ ਰਵਨੀਤ ਬਿੱਟੂ ਆ, ਇਹਦੀ ਕੀ ਖਾਸੀਅਤ ਆ, ਇਹਨੇ ਕੀ ਇਹੋ ਜਿਹਾ ਕੀਤਾ ਵੀ ਇਹਨੂੰ ਜਿਹੜਾ ਤੇ ਐਡਾ ਨਵਾਜਿਆ ਜਾ ਰਿਹਾ, ਰਾਜ ਮੰਤਰੀ ਬਣਾਇਆ ਜਾ ਰਿਹਾ, ਉਹ ਸਭ ਨੂੰ ਪਤਾ ਹੀ ਹੈ ਨਾ ਕੀ ਚੱਕਰ ਸੀ। ਜਦੋਂ ਇਹਦਾ ਦਾਦਾ ਬੇਅੰਤ ਸਿੰਘ ਮੁੱਖ ਮੰਤਰੀ ਬਣਿਆ, ਉਹ ਵੀ 10-12 ਹਜ਼ਾਰ ਵੋਟਾਂ ਨਾਲ ਬਣਿਆ ਸੀ, ਉਹ ਐਮਐਲਏ ਬਹੁਤ ਘੱਟ ਗਿਣਤੀ 'ਚ, ਮਸਾ 5-7% ਵੋਟ ਉਦੋਂ ਪਈ ਸੀ। ਜਦੋਂ ਇੰਨੀ ਘੱਟ ਵੋਟ ਪਈ ਤਾਂ ਲੋਕ ਕਹਿਣ ਕਿ ਇਹ ਸਰਕਾਰ ਤਾਂ ਵੈਲਿਡ ਹੀ ਨਹੀਂ, ਇਹਦਾ ਤੋੜ ਦੇਣੀ ਹੈ, ਤਾਂ ਚੋਣ ਕਮਿਸ਼ਨ ਨੇ ਭੰਗ ਕਰ ਦੇਣਾ, ਜੇ ਕਰ ਦੇਣਾ ਉਹ ਕਰ ਦੇਣਾ। ਪਰ ਦਿੱਲੀ ਵਾਲਿਆਂ ਨੂੰ ਇੱਕ ਇਹੋ ਜਿਹਾ ਹੱਥ ਟੋਕਾ ਚਾਹੀਦਾ ਸੀ ਜਿਹਨੂੰ ਬਿਠਾ ਕੇ ਉਹ ਪੰਜਾਬ 'ਚ ਸਿੱਖ ਸੰਘਰਸ਼ ਨਾਲ ਸੰਬੰਧਿਤ ਲੋਕਾਂ ਨੂੰ ਫੇਰ ਸਕਣ, ਉਹਨਾਂ ਦਾ ਤੇ ਦਰੜ ਸਕਣ। ਤੋਂ ਉਹਨਾਂ ਨੇ ਉਦੋਂ ਬੇਅੰਤੇ ਬੁੱਚੜ ਨੂੰ ਵਰਤਿਆ ਸਿੱਖਾਂ ਦਾ ਘਾਣ ਕਰਨ ਲਈ, ਜਿਹਦੇ ਵਿੱਚ ਕੋਈ ਵੀ ਨੈਤਿਕਤਾ ਨਹੀਂ ਸੀ, ਕੋਈ ਵੀ ਉਹਦੇ 'ਚ ਕੰਮ ਦੀ ਸੋਚ ਨਹੀਂ ਸੀ। ਉਹਨੂੰ ਇਹ ਸੀ ਕਿ ਮੈਨੂੰ ਤਾਂ ਕੁਰਸੀ ਚਾਹੀਦੀ। ਹੁਣ ਉਸੇ ਰਾਹ ਦੇ ਉੱਤੇ ਬਿੱਟੂ ਤੁਰ ਪਿਆ। ਬਿੱਟੂ ਇਹ ਤੋਂ ਹਾਰਿਆ ਹੋਇਆ, ਹਾਰੇ ਹੋਏ ਨੂੰ ਤੇ ਦਿੱਲੀ 'ਚ ਅਹੁਦਾ ਦੇਣ ਦਾ ਕਾਰਨ ਕੀ ਆ ਕਿ ਧਰੂਵੀਕਰਨ ਕਰਨਾ। ਤੇ ਪੰਜਾਬ ਦੇ ਵਿੱਚ ਜਿਹੜਾ ਕੁਝ ਕਾਂਗਰਸ, ਉਹ ਆਪਾਂ ਕਿਉਂ ਪੰਜਾਬ ਦੇ ਵਿੱਚ ਜੂਨ 84 ਕਰਕੇ, ਨਵੰਬਰ 84 ਕਰਕੇ, ਜਾਂ ਬਾਅਦ ਜਦੋਂ ਘਾਣ ਹੋਇਆ ਅਣਪਛਾਤੀਆਂ ਲਾਸ਼ਾਂ, ਕਾਂਗਰਸ, ਉਹ ਕਾਂਗਰਸ ਬੇਅੰਤੇ ਬੁੱਟੜ ਵਾਲੀ, ਉਹ ਉਹਨਾਂ ਨੇ ਚੁਣ ਲਿਆ ਉਹਨੂੰ। ਹੁਣ ਉਹ ਕਹਿੰਦੇ ਵੀ ਅਮਰਿੰਦਰ ਸਿੰਘ ਵਰਗੇ, ਸੁਨੀਲ ਜਾਖੜ ਵਰਗੇ ਤੇ ਹੋਰਾਂ ਸਾਰਿਆਂ ਨਾਲੋਂ, ਜਾਂ ਸਾਡੇ ਪੰਜਾਬ ਦੇ ਵਿੱਚ ਬੀਜੇਪੀ ਵਾਲਿਆਂ ਨਾਲੋਂ, ਸਾਰਿਆਂ ਨਾਲੋਂ ਸਾਨੂੰ ਤਾਂ ਇਹ ਮਨਜ਼ੂਰ। ਸੋ ਇਹ ਜਿਹੜਾ ਸਿੱਖਾਂ ਦਾ ਸਿੱਖ ਜਜ਼ਬਾਤ ਦਾ, ਸਿੱਖ ਫਲਸਫੇ ਦਾ, ਸਿੱਖ ਇਤਿਹਾਸ ਦਾ ਨਿੱਤ ਇਹ ਗਾਲਾਂ ਕੱਢਣ ਲਈ ਉਹਨੂੰ ਲੋੜ ਸੀ। ਅੱਜ ਸਾਰੇ ਮੀਡੀਆ ਦੇ ਵਿੱਚ, YouTube ਦੇ ਉੱਤੇ ਜਿੰਨੇ ਪੰਜਾਬ ਦੇ ਵਿੱਚੋਂ ਬੋਲਣ ਵਾਲੇ ਆ, ਲਿਖਣ ਵਾਲੇ ਆ, ਉਹ ਸਾਰੇ ਇਹੀ ਗੱਲ ਪਿੱਟ ਰਹੇ ਆ ਕਿ ਬਿੱਟੂ ਨੂੰ ਮੂਹਰੇ ਲਾ ਕੇ ਬੇਅੰਤੇ ਬੁੱਚੜ ਵਾਲਾ ਐਪੀਸੋਡ 2 ਜਿਹੜਾ, ਉਹਨੂੰ ਇਹਦੇ ਕਲਗੀ ਲਾ ਕੇ ਸਿੱਖਾਂ ਨੂੰ ਚਲਾ ਕੇ, ਅਸਲ ਵਿੱਚ ਉਹਨਾਂ ਦਾ ਇਹੀ ਆ ਕਿ ਕੌਮ ਪ੍ਰਸਤ ਸਿੱਖਾਂ ਨੂੰ ਭੜਕਾਇਆ ਜਾਵੇ ਤੇ ਦੁਨੀਆ ਦੇ ਵਿੱਚ ਇਹ ਬਣਾਇਆ ਜਾਵੇ ਕਿ ਭਾਰਤ ਦੇ ਵਿੱਚ ਲੋਕੋ, ਤੁਸੀਂ ਜੇ ਦੇਖੋ ਤਾਂ ਪੰਜਾਬ ਜਿਹੜਾ ਹੈ ਉੱਥੇ ਤਾਂ ਮੁਸਲਮਾਨਾਂ ਵਾਂਗੂ, ਜਿਵੇਂ ਬਾਕੀ ਲੋਕਾਂ ਨੂੰ ਡਰਾਇਆ ਜਾਂਦਾ ਕਿ ਅਸੀਂ ਤਾਂ ਜੀ ਮੁਸਲਮਾਨਾਂ ਤੋਂ ਬੜੇ ਔਖੇ ਹਾਂ,
ਉਵੇਂ ਪੰਜਾਬ ਦਾ ਹਿੰਦੂ ਬੜਾ ਜੀ ਔਖਾ। ਪੰਜਾਬ ਦੇ ਵਿੱਚ ਸਿੱਖ ਉਹਨਾਂ ਨੂੰ ਆਹ ਕਰਦੇ ਆ, ਉਹ ਕਰਦੇ ਆ। ਉਹ ਜਿਹੜਾ ਪੰਥਕ ਸੋਚ ਨੂੰ ਭੜਕਾਉਣ ਲਈ, ਉਲਝਾਉਣ ਲਈ, ਮਰਵਾਉਣ ਲਈ ਦਿੱਲੀ ਨੇ ਇਹ ਚੁਣਿਆ, ਇਹ ਭਾਜਪਾ ਦਾ ਖਾਲਿਸਤਾਨ ਵਿਰੋਧੀ ਨਵਾਂ ਚਿਹਰਾ ਵਾ, ਜਿਹੜਾ ਆਪਦੇ ਦਾਦੇ ਵਾਂਗੂ, ਮਨਿੰਦਰਜੀਤ ਬਿੱਟੇ ਵਾਂਗੂ ਤੇ ਲక్ష్ਮੀ ਕਾਂਤਾ ਚਾਵਲਾ ਵਾਂਗੂ ਜਿਹੜੀ ਉਹ ਸੋਚ ਆ ਉਹਨੂੰ ਪ੍ਰਚਾਰੂਗਾ। ਇਹ ਭਾਰਤੀ ਹਕੂਮਤ ਵੱਲੋਂ ਪੰਥ ਅਤੇ ਪੰਜਾਬ ਦੇ ਵਿੱਚ ਦੰਗੇ ਕਰਾਉਣ ਲਈ ਇਹਨੂੰ ਵਰਤਣਾ। ਇੱਕ ਪਾਸੇ ਤਾਂ ਭਾਜਪਾ ਨੇ ਇਹ ਚੀਜ਼ ਲੈ ਜਾਂਦੀ ਹੈ, ਦੂਜੇ ਪਾਸੇ ਆਹ ਈਸਾਈਆਂ ਨੂੰ ਖੜਾ ਕੀਤਾ ਜਾ ਰਿਹਾ। ਹੋ ਸਕਦਾ ਕੱਲ ਕਿਹੜਾ ਨੂੰ ਮੁਸਲਮਾਨਾਂ ਨਾਲ, ਪੰਜਾਬ ਦੇ ਨਾਲ ਵੀ ਸਿੱਖਾਂ ਦਾ ਪੇਚਾ ਪਵਾਇਆ ਜਾਵੇ। ਹਾਲਾਤ ਇਹ ਬਣਾਉਣ ਦਾ ਯਤਨ ਆ ਕਿ ਪੰਜਾਬ ਦੇ ਵਿੱਚ ਕੌਮ ਪ੍ਰਸਤ ਸਿੱਖਾਂ ਨੂੰ ਸਾਰੇ ਦੇ ਸਾਰੇ ਹੋਰ ਲੋਕਾਂ ਨਾਲ ਲੜਾਇਆ ਜਾਵੇ, ਪੜਾਇਆ ਜਾਵੇ ਤੇ ਆਪਣਾ ਉਸ ਮੌਕੇ ਕੋਈ ਹਾਮੀ ਭਰਨ ਜੋਗਾ ਰਵੇ ਨਾ। ਇਹਦੇ ਲਈ ਸਾਨੂੰ ਚਿੰਤਨ ਕਰਨ ਦੀ ਲੋੜ ਆ, ਚਿੰਤਾ ਕਰਨ ਦੀ ਲੋੜ ਆ ਕਿ ਅਸੀਂ ਇਸ ਦੇ ਉਲਟ ਕੀ ਰਣਨੀਤੀ ਬਣਾਈ। ਕੰਗਣਾ ਰਣੌਤ ਵਾਲਾ ਮਸਲਾ ਹੈ, ਪੂਰਾ ਭਖਿਆ ਹੋਇਆ ਹੈ। ਤੇ ਕੱਲ ਸੁਖਵਿੰਦਰ ਸਿੰਘ ਨਾਂ ਦੇ ਇੱਕ ਨੌਜਵਾਨ ਨੂੰ ਹਰਿਆਣੇ ਦੇ ਵਿੱਚ ਬਹੁਤ ਬੇਰਹਿਮੀ ਨਾਲ ਨਿਸ਼ਾਨਾ ਬਣਾਇਆ ਗਿਆ ਤੇ ਉਹਦੇ ਬਾਰੇ ਸੋਸ਼ਲ ਮੀਡੀਆ ਤੇ ਰੌਲਾ ਪਾਇਆ ਗਿਆ ਹੈ ਕਿ ਅਸੀਂ ਕੰਗਣਾ ਰਣੌਤ ਦਾ ਬਦਲਾ ਲਏ। ਇਹ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਹਿਮਾਚਲ ਵਿੱਚ ਜਿਹੜੇ ਸਿੱਖ ਘੁੰਮਣ ਜਾਂਦੇ ਆ, ਥੋੜਾ ਜਿਹਾ ਖਿਆਲ ਨਾਲ ਜਾਇਓ। ਇਹ ਹੀ ਉਹ ਗੱਲ ਸੀ ਜਿਹੜੀ ਖਾੜਕੂ ਲਹਿਰ ਮੌਕੇ, ਜਦੋਂ ਕਈ ਕਹਿੰਦੇ ਆ ਜੀ ਸਿੱਖਾਂ ਨੇ, ਖਾੜਕੂਆਂ ਨੇ ਆਹ ਵਧੀਕੀ ਕੀਤੀ, ਉਹ ਕੀਤੀ, ਉਦੋਂ ਜਿਹੜੇ ਦੂਜੇ ਸੂਬਿਆਂ 'ਚ ਬੈਠੇ ਆ ਉਹਨਾਂ ਨੂੰ ਪੁੱਛ ਕੇ ਦੇਖੋ, ਮੁੱਛ ਨੂੰ ਫਟਾ ਦੇਣ ਜੋਗੇ ਕਰਤੇ ਸੀ। ਜਦੋਂ ਪੰਜਾਬ ਦੇ ਵਿੱਚ ਇੱਥੇ ਥੋੜਾ ਜਿਹਾ ਕੰਮ ਤੱਤਾ ਹੋਇਆ, ਉੱਥੇ ਫਿਰ ਹਰੇਕ ਸਿੱਖ ਨੂੰ ਇਹ ਪਤਾ ਸੀਗਾ ਕਿ ਸਾਡੇ ਪੇਕੇ ਮਜ਼ਬੂਤ ਆ। ਜੇਕਰ ਹਰਿਆਣੇ ਦੇ ਵਿੱਚ ਸੁਖਵਿੰਦਰ ਸਿੰਘ ਦੀ ਬੇਇੱਜ਼ਤੀ ਕੀਤੀ ਗਈ ਹੈ ਤਾਂ ਉਹ ਇਸ ਕਰਕੇ ਹੋਈ ਆ ਕਿਉਂਕਿ ਪੰਜਾਬ 'ਚ ਪੰਥਕ ਤੌਰ ਦੇ ਉੱਤੇ ਆਪਾਂ ਕਮਜ਼ੋਰ। ਉਹ ਕਮਜ਼ੋਰੀ ਨੂੰ ਦੂਰ ਕਿਵੇਂ ਕਰਨਾ, ਉਹਦੇ ਕਈ ਢੰਗ ਤਰੀਕੇ ਨੇ। ਇੱਕ ਤਾਂ ਚਲੋ ਆ ਜਿਹੜੇ ਲੋਕਾਂ ਦਾ ਭਾਰਤੀ ਤੰਤਰ 'ਚ ਯਕੀਨ ਆ ਉਹ ਕਰ ਸਕਦੇ ਆ ਵੀ ਆਪਾਂ ਜਿਵੇਂ ਸਰਬਜੀਤ ਸਿੰਘ ਨੂੰ ਜਿਤਾਇਆ ਜੀ, ਅਮਰਪਾਲ ਸਿੰਘ ਨੂੰ ਜਿਤਾਇਆ ਜੀ, ਪੰਜਾਬ 'ਚ ਸਾਰੇ MLA, ਸਾਰੇ MP ਫਿਰ ਪੰਥਕ ਸੋਚ ਵਾਲੇ ਜਿਤਾਓ, ਸਾਨੂੰ ਕੋਈ ਇਤਰਾਜ਼ ਨਹੀਂ, ਕਰੋ ਮਿਹਨਤ। ਪਰ ਮਿਹਨਤ ਕੋਈ ਕਰਦਾ ਨਹੀਂ। ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਿੱਟ ਕੇ ਮਰ ਗਏ। ਆ ਕਿਤਾਬ ਫਿਰਦੀ ਇੱਥੇ ਤੁਰੀ, ਸਰਦਾਰ ਮਹਿੰਦਰ ਸਿੰਘ ਪੱਤਰਕਾਰ ਦੀ ਨੀਂਹ ਰੱਖੀ ਗਈ, ਉਹਦੇ ਵਿੱਚ ਵੀ ਇਹੀ ਗੱਲ ਲਿਖੀ ਹੋਈ ਆ ਕਿ ਮਾਨ ਦਲ ਨੇ ਆਪਦਾ ਜਿਹੜਾ ਚੋਣ ਲੜਨ ਤੋਂ ਬਾਅਦ, ਜਿੱਤਣ ਤੋਂ ਬਾਅਦ ਕਦੇ ਪਾਰਟੀ ਵੱਲ ਧਿਆਨ ਨਹੀਂ ਦਿੱਤਾ ਕਿ ਪੂਰਾ ਢਾਂਚਾ ਪੰਜਾਬ 'ਚ ਖੜਾ ਹੋ। ਤੇ ਦੇਖਿਆ ਆਪਾਂ ਵੀ ਸਾਰੀਆਂ ਸੀਟਾਂ ਤੇ MLA MP ਲੜ ਕੇ ਮਜ਼ਬੂਤੀ ਨਾਲ ਜਿੱਤਣ ਦੀ ਸਥਿਤੀ ਵਿੱਚ ਆਉਣ ਵਾਲੇ ਪਾਸੇ ਨੂੰ ਕੋਈ ਕਦਮ ਚੱਕਿਆ ਹੋਵੇ। ਗੱਲਾਂ ਬੁਰੀਆਂ ਲੱਗਦੀਆਂ ਨੇ ਪਰ ਲਿਖਣ ਵਾਲਿਆਂ ਨੇ ਤਾਂ ਕੜਿੱਲ ਕੱਢੇ ਪਏ ਨੇ। ਕੋਈ ਬੰਦਾ ਪੜ੍ਹੇ ਤਾਂ ਕੱਲੇ ਕੱਲੇ ਬੰਦੇ ਦਾ ਨਾਂ ਤੱਕ ਲਿਖਿਆ ਹੋਇਆ ਵੀ ਫਲਾਣੇ ਬੰਦੇ ਦੀ ਡਿਊਟੀ ਲਾਈ ਆ, ਮਾਨਦਾਰ ਨੂੰ ਇਹਦੋਂ ਅੱਗੇ ਨਹੀਂ ਪਤਾ ਪਾਰਟੀ ਦੇ ਵਿੱਚ ਪੜ੍ਹ। ਹੁਣ ਸੰਗਰੂਰ ਵਾਲੀ ਇਲੈਕਸ਼ਨ ਜਿੱਤਣ ਤੋਂ ਬਾਅਦ ਐਸੇ ਪ੍ਰੋਗਰਾਮ ਦੇ ਵਿੱਚ ਮੇਰੇ ਵਰਗੇ ਹੋਰ 3600 ਬੰਦੇ ਇੱਥੇ ਜਿਹੜੇ ਬੋਲਦੇ ਕਰਦੇ ਆ, ਸਭ ਨੇ ਪਿੱਟਿਆ ਕਿ ਜੀ ਸਾਰੇ ਪੰਜਾਬ ਦੇ ਵਿੱਚ 13 ਜਿਹੜੀਆਂ ਅਗਲੀਆਂ ਸੀਟਾਂ ਦੇ ਉੱਤੇ ਜਿੱਤਣ ਲਈ, ਲੜਨ ਲਈ ਸਾਨੂੰ ਬੰਦਿਆਂ ਦੀ ਤਿਆਰੀ ਕਰਨੀ ਚਾਹੀਦੀ ਹੈ, ਢਾਂਚੇ ਸਿਰ ਜੋ ਲੋਕ ਉਡੀਕ ਰਹੇ ਨਹੀਂ ਕੁਛ ਕੀਤਾ। ਅੱਜ ਵੀ ਇਹ ਗੱਲ ਉੱਥੇ ਖੜੀ ਆ ਕਿ ਮਾਨ ਦਲ ਬਾਕੀ ਸਾਰੇ ਪੰਜਾਬ ਦੇ ਵਿੱਚ ਢਾਂਚਾ ਖੜਾ ਕਿਉਂ ਨਹੀਂ ਕਰਦਾ, ਪਰ ਹੁਣ ਆ ਜਿਹੜੇ ਨਵੇਂ ਨੌਜਵਾਨ ਉੱਭਰੇ ਆ ਇਹੀ ਕੁਛ ਕਰ ਲੈਣ। ਪੰਜਾਬ ਦੇ ਵਿੱਚ ਬਾਦਲਕਿਆਂ ਤੋਂ ਖਹਿੜਾ ਛੁਡਾਉਣ ਲਈ, ਕਾਂਗਰਸੀਆਂ ਤੋਂ, ਭਾਜਪਾਈਆਂ ਤੋਂ ਖਹਿੜਾ ਛੁਡਵਾਉਣ ਲਈ, ਖਾਲਿਸਤਾਨ ਦੇ ਏਜੰਡੇ ਨੂੰ ਹੋਰ ਮਜ਼ਬੂਤ ਕਰਨ ਲਈ, ਜੇ ਡੈਮੋਕ੍ਰੈਟਿਕ ਪੀਸਫੁਲ ਤੇ ਇੰਡੀਅਨ ਸਿਸਟਮ ਦੇ ਅੰਦਰ ਰਹਿ ਕੇ ਕੋਈ ਗੱਲ ਕਰਨੀ ਕਰਾਉਣੀ ਹੈ ਤਾਂ ਫਿਰ ਆਹੀ ਰਾਹ ਵਾ ਕਿ ਸਾਰੇ ਥਾਵਾਂ ਦੇ ਉੱਤੇ ਜਥੇਬੰਦਕ ਤੌਰ ਤੇ ਮਜ਼ਬੂਤ ਹੋਇਆ ਜਾਵੇ। ਹੁਣ ਜਿਹੜੀਆਂ ਧਿਰਾਂ ਖਾਲਿਸਤਾਨ ਲਈ ਇਹ ਤੋਂ ਉੱਪਰ ਨੇ ਦੋ ਡੰਡੇ, ਇੱਕ ਡੰਡਾ ਤਾਂ ਉਹ ਆ ਜੀ ਅਸੀਂ ਤਾਂ ਜੀ ਭਾਰਤੀ ਇਲੈਕਟ੍ਰੋਨਿਕ ਸਿਸਟਮ 'ਚ ਯਕੀਨ ਨਹੀਂ ਰੱਖਦੇ, ਅਸੀਂ ਤਾਂ ਇਹ ਤੋਂ ਅੱਗੇ ਨਿਕਲ ਚੁੱਕੇ ਹਾਂ। ਇੱਕ ਇਸ ਤੋਂ ਅਗਲਾ ਡੰਡਾ ਜਿਹੜੇ ਸਿੱਧੇ ਹੀ ਹਥਿਆਰਬੰਦ ਸੰਘਰਸ਼ ਵਾਲੇ ਆ। ਇਹ ਜਿਹੜਾ ਤੀਜੇ ਦਰਜੇ ਦਾ ਪਾਲਿਸੀ ਵਾਲੇ ਬੰਦੇ ਆ, ਇਹ ਜੇਕਰ ਇੰਨਾ ਹੀ ਕਰ ਦੇਣ ਕਿ ਪੰਜਾਬ ਦੇ ਵਿੱਚ ਇੱਕ ਪੈਰਲਲ ਨਵਾਂ ਜਥੇਬੰਦਕ ਢਾਂਚਾ, ਜੇ ਆਮ ਆਦਮੀ ਪਾਰਟੀ ਵਾਲੇ 92 ਵਿਧਾਇਕ ਜਿਤਾਉਣ ਜੋਗਾ ਢਾਂਚਾ ਖੜਾ ਕਰ ਸਕਦੇ ਆ
ਤੇ ਇਹ ਜਿਹੜੇ ਪੰਜਾਬ ਦੀ ਬਾਗੀ ਤੇ ਸੱਚੀ ਸੁੱਚੀ ਭਾਵਨਾ ਵਾਲੇ ਸਿੱਖਾਂ ਦਾ ਸਮੂਹ ਆ, ਇਹ ਕਿਉਂ ਨਹੀਂ ਇਹ ਕਰ ਸਕਦਾ? ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਸ ਪਾਸੇ ਨੂੰ ਵਧਣ ਦੇ ਕੋਈ ਆਸਾਰ ਦਿਖਦੇ ਨਹੀਂ। ਖੈਰ, ਜਦੋਂ ਪੰਜਾਬ ਦੀ ਧਰਤੀ ਉੱਤੇ ਇਤਿਹਾਸਕ ਤੌਰ ਤੇ ਨਜ਼ਰ ਮਾਰਦੇ ਆ ਤਾਂ ਇੱਥੇ ਇਹੀ ਕੁਝ ਹੁੰਦਾ ਆਇਆ। ਇੱਥੇ ਕਦੇ ਕੋਈ ਪੀਸਫੁਲ ਦੌਰ ਨਹੀਂ ਆਇਆ। ਅੱਜ ਉਸ ਸ਼ਹੀਦ ਦਾ ਵੀ ਦਿਹਾੜਾ ਜਿਹਨੂੰ ਆਪਾਂ ਇਸ ਖਾਲਿਸਤਾਨੀ ਖਾੜਕੂ ਸੰਘਰਸ਼ ਦਾ ਪਹਿਲਾ ਝੂਠਾ ਪੁਲਿਸ ਮੁਕਾਬਲਾ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਅੱਜ ਦੇ ਦਿਨ ਬੁੱਚੜਾਂ ਨੇ ਸ਼ਹੀਦ ਕੀਤਾ ਸੀ। ਬੱਲੇ ਕੋਲੇ ਪੁਲਿਸ ਹਿਰਾਸਤ ਵਿੱਚੋਂ ਪਹਿਲੋਂ ਰੌਲਾ ਪਾਤਾ ਵੀ ਭੱਜ ਗਿਆ ਮੁੜ ਕੇ ਫਿਰ ਸ਼ਹੀਦ ਕਰਤਾ। ਉਹ ਜਿੱਥੇ ਇੱਥੇ ਪੱਗਾਂ ਦਾੜੇ ਵਾਲੇ ਅਫਸਰ ਹੁੰਦੇ ਆ ਪੁਲਿਸ 'ਚ, ਦਰਬਾਰਾ ਸਿੰਘ ਵਰਗੇ, ਬੇਅੰਤੇ ਵਰਗੇ, ਬਾਦਲ ਵਰਗੇ, ਬਰਨਾਲੇ ਵਰਗੇ ਮੁੱਖ ਮੰਤਰੀ ਹੁੰਦੇ, ਜਿਹੜੇ IAS ਅਫਸਰ ਆ ਉਹ ਵੀ ਇਸ ਤਰ੍ਹਾਂ ਦੇ ਹੁੰਦੇ ਤੇ ਕਤਲ ਵੀ ਪੱਗਾਂ ਦਾੜੇ ਵਾਲੇ। ਇਹ ਜਿਹੜਾ ਨਿਜ਼ਾਮ ਆ, ਇਹ ਜਿਹੜਾ ਸਾਰਾ ਸਿਸਟਮ ਹੈ, ਇਹਦੇ ਤੋਂ ਮੁਕਤੀ ਦੇ ਲਈ ਜਿਹੜਾ ਵੀ ਢੰਗ ਤਰੀਕਾ ਅਪਣਾ ਕੇ ਬਰਾਬਰ ਧਿਰ ਖੜੀ ਹੋ ਸਕਦੀ ਹੋਵੇ ਉਹ ਵਰਤਣਾ ਚਾਹੀਦਾ। ਅਸੀਂ ਕਿਸੇ ਵੀ ਉਸ ਰਾਹ ਦੇ ਹੱਕ ਵਿੱਚ ਜਿਹੜਾ ਸਾਡੀ ਲੜਾਈ ਨੂੰ ਮਜ਼ਬੂਤ ਕਰ, ਜਿਹੜੀ ਵੀ ਸ਼ਖਸੀਅਤ, ਜਿਹੜੀ ਵੀ ਧਿਰ, ਜਿਹੜੀ ਵੀ ਜਥੇਬੰਦੀ ਸਿੱਖਾਂ ਦੀ ਇਸ ਮੁਲਕ ਤੋਂ ਆਜ਼ਾਦੀ ਦੇ ਰਾਹ ਨੂੰ, ਸੰਘਰਸ਼ ਨੂੰ ਮਜ਼ਬੂਤ ਕਰਦੀ ਹੋਵੇ, ਉਹਦਾ ਸਾਥ ਸਹਿਯੋਗ ਦੇਣ ਲਈ ਅਸੀਂ ਸਦਾ ਤਿਆਰ ਮਿਲਾਂਗੇ। ਪਰ ਜਿਹੜੇ ਲੋਕ ਇਸ ਸੰਘਰਸ਼ ਦਾ ਨਾਂ ਵਰਤ ਕੇ, ਬਾਬਾ ਜਰਨੈਲ ਸਿੰਘ ਦੀ ਧਿਰ ਦਾ ਸਾਥ ਵਰਤ ਕੇ ਆਪਦੇ ਸਿਆਸੀ ਨਿਸ਼ਾਨੇ, ਜਿਵੇਂ ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਕੇਸਰੀ ਨਿਸ਼ਾਨ ਸਾਹਿਬ ਦੀ ਦੁਰਵਰਤੋਂ ਕਰਕੇ, ਪੰਥ ਦਾ ਵਾਸਤਾ ਪਾ ਕੇ ਜਿਹੜਾ ਆਪਦੀ ਕੁਰਸੀ ਕਾਇਮ ਕਰਨ ਨੂੰ ਫਿਰਦਾ ਉਹਨੂੰ ਪਛਾਣ ਲਿਓ। ਉਹੀ ਗੱਲ ਅੱਜ ਸਾਨੂੰ ਸਾਰਿਆਂ ਨੂੰ ਕਹਿਣੀ ਚਾਹੀਦੀ ਹੈ ਕਿ ਅੱਜ ਜ਼ਮਾਨਾ ਇਹ ਵੀ ਆ ਗਿਆ ਕਿ ਖਾਲਿਸਤਾਨ ਦੀ ਡੌਂਗੀ ਖੜਕਾਓ, ਸੰਤ ਭਿੰਡਰਾਂ ਵਾਲਿਆਂ ਦਾ ਨਾਂ ਵਰਤੋ ਤੇ ਆਪਦੇ ਸਿਆਸੀ ਏਜੰਡੇ ਨੂੰ, ਆਪਦੇ ਜਿਹੜੇ ਸਵਾਰਥ ਆ ਉਹਨਾਂ ਨੂੰ ਪੂਰਾ ਕਰੋ। ਸੋ ਇਤਿਹਾਸ ਕਿਸੇ ਨੂੰ ਬਖਸ਼ਦਾ ਨਹੀਂ। ਇਤਿਹਾਸ ਵਿੱਚ ਸਭ ਦਾ ਜ਼ਿਕਰ ਆ ਜਾਂਦਾ ਕਿ ਕਿਹਨੇ ਕੀ ਕੀਤਾ ਸੀ, ਪਰ ਸਾਨੂੰ ਤਾਂ ਇਹ ਪਤਾ ਹੈ कि अब हवाएं ही करेंगी रोशनी का फैसला, जैसे दिए में जान होगी वो दिया रह जाएगा। तो इतने समाप्ति आ, कल फिर मिलांगे जी। नानक नाम चढ़दी कला तेरे भाणे, सरबत दा भला। वाहिगुरू जी का खालसा, वाहिगुरू।